ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨਸ, ਐਫਐਮ ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, YouTube ਦੇ ਉੱਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 23 ਤਰੀਕ ਆ, ਦਿਨ ਵੀਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਟਰੈਕਿੰਗ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408 272 2500। ਟਿਰਕੇਨਾ ਇਮੀਗ੍ਰੇਸ਼ਨ ਲਾ ਫਰਮ, ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੇਨਾ 415 909 0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ ਯੂਨੀਵਰਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ ਗਰੇਵਾਲ ਟਰੈਵਲ ਸਰਵਿਸਿਜ਼ ਯੂਨੀਵਰਸਿਟੀ, ਟੈਕਸ ਪੇਰੋਲ ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀ ਐਲ ਗਰੋਵ, ਊੜਾ ਡੈਟ ਰਿਲੀਫ ਵਾਲੇ ਨਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਆ, ਡੈਟ ਕੰਸੋਲੀਡੇਟ ਕਰਨਾ ਆ, 60% ਤੱਕ ਕਰਜ਼ਾ ਮਾਫ ਕਰਵਾ ਸਕਦੇ ਨੇ। ਕਾਲ 8888889914। ਹਰਨੇਕ ਸਿੰਘ ਪਾਵਲਾ, ਰੈਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ ਗਿੱਲ, ਰਮਿੰਦਰ ਬਸਰਾ, ਜਗਦੀਸ਼ ਚੌਹਾਨ ਹੈ, ਬੇਕਰਸਫੀਲਡ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ, ਬੇਕਰਸਫੀਲਡ, ਰੀਅਲਟਰ ਕਮਲਜੀਤ ਕੌਰ, ਇੰਡੀਆਨਾ 'ਚ ਘਰ ਖਰੀਦਣਾ ਆ, ਵੇਚਣਾ ਆ, ਕਸਟਮ ਘਰ ਬਣਵਾਉਣਾ ਆ, ਇਨਵੈਸਟਮੈਂਟ ਪ੍ਰਾਪਰਟੀ ਬਾਏ ਕਰਨੀ ਹੈ, ਕਾਲ ਕਰੋ ਕਮਲਜੀਤ ਕੌਰ 3179099295। ਤੇ ਰਸਟਿਕਾ ਕੇਕ ਐਂਡ ਬੇਕਰੀ ਕਲੋਵਿਸ, ਐਗਲੈਸ ਕੇਕਸ ਵੀ ਇਹਨਾਂ ਦੇ ਕੋਲ ਉਪਲਬਧ ਰਹਿੰਦੇ ਨੇ। ਵਿਆਹ ਦੇ ਲਈ, ਬਰਥਡੇਜ਼ ਦੇ ਲਈ, ਐਨੀਵਰਸਰੀਜ਼ ਦੇ ਲਈ, ਗ੍ਰੈਜੂਏਸ਼ਨ ਲਈ, ਹਰ ਤਰ੍ਹਾਂ ਦੇ ਓਕੇਜ਼ਨ ਲਈ ਕਸਟਮ ਕੇਕ ਵੀ ਬਣਾ ਕੇ ਦਿੰਦੇ ਨੇ। ਕਾਲ 5599407272। ਇਹਨਾਂ ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698। ਜੀ, ਅੱਜ ਸਾਡਾ ਟਰੱਕਿੰਗ ਦਾ ਸਪੈਸ਼ਲ ਪ੍ਰੋਗਰਾਮ ਹੁੰਦਾ, ਪਰ ਕੁਝ ਕੁ ਖਬਰਾਂ 4-5 ਮਿੰਟ ਆਪਾਂ ਕਰਾਂਗੇ ਕੀ ਕੁਝ ਅਮਰੀਕਾ 'ਚ ਵਾਪਰ ਰਿਹਾ ਹੈਗਾ। ਸਭ ਤੋਂ ਪਹਿਲਾਂ ਆਪਣੀ ਸਟੇਟ ਕੈਲੀਫੋਰਨੀਆ 'ਚ ਜਿਹੜੀ ਨਵੀਂ ਅੱਗ ਕੱਲ ਰਾਤੀ ਲੱਗੀ ਸੀ, ਬਾਅਦ ਦੁਪਹਿਰ ਹਿਊਜ਼ ਫਾਇਰ ਕਰਕੇ, ਉਹ 14% ਕੰਟੇਨਡ ਹੋਈ ਹੈ, ਪਰ ਹਜੇ ਵੀ ਬੁਝੀ ਨਹੀਂ ਹੈ। 31,000 ਲੋਕਾਂ ਨੂੰ ਇਵੈਕੂਏਟ ਕੀਤਾ ਗਿਆ ਹੈਗਾ। 23,000 ਜੋ ਲੋਕ ਆ ਉਹ ਵਾਰਨਿੰਗ ਦੇ ਅੰਡਰ ਆ, LA ਕਾਉਂਟੀ ਦੇ ਸ਼ੈਰਿਫ ਰੋਬਰਟ ਲੂਨਾ ਨੇ ਦੱਸਿਆ ਹੈ। ਕੱਲ ਆਪਾਂ ਜਿਸ ਟਾਈਮ ਅੱਗ ਲੱਗੀ ਸੀ, ਵਾਰ-ਵਾਰ ਦੱਸਦੇ ਰਹੇ ਸਾਰੇ ਸਰੋਤਿਆਂ ਨੂੰ ਵੀ ਹਾਈਵੇ 5 ਦਾ ਦੋਨੋਂ ਡਾਇਰੈਕਸ਼ਨ ਦੇ ਵਿੱਚ ਗ੍ਰੇਪ ਵਾਈਨ ਵਾਲਾ ਏਰੀਆ, ਪਲੀਜ਼ ਬਈ ਮੇਕ ਸ਼ੋਰ ਕਰੋ ਉਧਰ ਨੂੰ ਨਾ ਜਾਇਆ ਜਾਵੇ ਜਾਂ ਬਿਲਕੁਲ ਥੱਲੇ ਹੀ ਰੁਕਿਆ ਜਾਵੇ। ਪਰ ਅੱਜ ਮੈਂ ਦੇਖ ਰਿਹਾ ਸੀ ਵੀ ਕਈ ਜਿਹੜੀਆਂ ਪਿਕਚਰਸ ਆ ਰਹੀਆਂ ਉੱਥੇ ਪੰਜਾਬੀ ਟਰੱਕਰ ਜਿਹੜੇ ਆ, ਇੱਕ ਹੁਣ ਚਲੋ ਨਾ ਤਾਂ ਆਪਾਂ ਕੀ ਲੈਣਾ, ਉਹਦੀਆਂ ਹੀ ਫੋਟੋਆਂ ਸ਼ੋ ਹੋ ਰਹੀਆਂ ਵੀ ਉੱਪਰ ਨੂੰ ਜਾ ਰਿਹਾ ਹੈਗਾ। ਸੋ ਇਹ ਸਾਨੂੰ ਥੋੜਾ ਕੇਅਰਫੁਲ ਰਹਿਣਾ ਚਾਹੀਦਾ, ਨਹੀਂ ਤਾਂ ਬੰਦਾ ਫਿਰ ਉੱਥੇ ਸਟਕ ਹੋ ਜਾਂਦਾ। ਜੀ ਬਿਲਕੁਲ। ਬਾਕੀ ਜਿਹੜਾ ਰਮਨ ਜੀ ਨੂੰ ਸਭ ਤੋਂ ਪਹਿਲਾਂ ਨਾਲ ਜੀ ਆਇਆਂ ਨੂੰ ਆਖਦੇ ਹਾਂ। ਰਮਨ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਬਾਕੀ ਜਿਹੜੀਆਂ ਹਰਜੋਤ ਸਿੰਘ ਜੀ ਹੋਰ ਖਬਰਾਂ ਦੇ ਵਿੱਚ ਜੇ ਆਪਾਂ ਨਜ਼ਰ ਮਾਰਦੇ ਜਾਈਏ ਤਾਂ ਜੋ ਕੁਝ ਵੀ ਅਮਰੀਕਾ ਦੇ ਵਿੱਚ ਜਿਹੜਾ ਉਹ ਚੱਲ ਰਿਹਾ ਆ, ਡੇਵਸ ਦੇ ਵਿੱਚ ਜਿਹੜੇ ਬਿਜ਼ਨਸ ਐਲੀਟ ਆ ਉਹਨਾਂ ਨੂੰ ਜਿਹੜੇ ਟਰੰਪ ਹੋਣੀ ਆ ਉਹਨਾਂ ਨੇ ਆਖਿਆ, ਜਿਹੜੀ ਇਕਨੋਮਿਕ ਫੋਰਮ ਜਿਹੜੀ ਉਹ ਚੱਲ ਰਹੀ ਆ, ਵੀ ਕਹਿੰਦੇ ਵੀ ਤੁਸੀਂ ਮੇਰਾ ਏਜੰਡਾ ਜਿਹੜਾ ਆ ਉਸ ਨੂੰ ਅਪਣਾਓ ਤੇ ਤਾਂ ਜੋ ਜਿਹੜੀ ਇਨਫਲੇਸ਼ਨ ਆ ਉਸ ਨੂੰ ਆਪਾਂ ਘਟਾਇਆ ਜਿਹੜਾ ਉਹ ਜਾ ਸਕੇ। ਟਰੰਪ ਉਹਨਾਂ ਨੇ ਬਾਈਡਨ ਉਹਨਾਂ ਦੇ ਉੱਤੇ ਜਿਹੜੇ ਇਸ ਅੱਜ ਦੇ ਜਿਹੜੇ ਸਪੀਚ ਦੇ ਵਿੱਚ ਕਹਿ ਸਕਦੇ ਹਾਂ ਵੀ ਵਾਰ ਵੀ ਜਿਹੜਾ ਉਹ ਕੀਤਾ ਹੈਗਾ ਆ। ਉਹਨਾਂ ਨੇ ਜਿਹੜਾ ਉਹ ਕਿਹਾ, ਕਹਿੰਦੇ ਵੀ ਜੋ 72 ਘੰਟਿਆਂ 'ਚ ਤੁਸੀਂ ਦੇਖਿਆ ਆ, ਇਹ ਇੱਕ ਰੈਵੋਲੂਸ਼ਨ ਆ, ਰੈਵੋਲੂਸ਼ਨ ਆਫ ਕਾਮਨ ਸੈਂਸ। ਆਪਣੇ ਜਿਹੜੇ ਐਗਜ਼ੈਕਟਿਵ ਆਰਡਰਸ ਆ ਲਗਾਤਾਰ ਧੜਾ-ਧੜ ਜਿਹੜੇ ਆ ਡੋਨਲਡ ਟਰੰਪ ਹੁਣੀ ਆਪਣੀ ਜਿਹੜੇ ਦੂਜੇ ਕਾਰਜਕਾਲ ਦੇ ਵਿੱਚ ਪੇਸ਼ ਕਰ ਰਹੇ ਹੈਗੇ ਆ। ਟਰੰਪ ਉਹਨਾਂ ਨੇ ਕਿਹਾ ਵੀ ਉਹਨਾਂ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਆ ਉਹ ਜੋ ਬਾਈਡਨ ਪ੍ਰਸ਼ਾਸਨ ਦੇ ਡਿਜ਼ਾਸਟਰ ਸੀ ਉਹਨਾਂ ਨੂੰ ਫਿਕਸ ਕਰਨ ਦੇ ਵਿੱਚ ਇਸ ਟਾਈਮ ਲੱਗੀ ਹੋਈ ਆ। ਕਹਿੰਦੇ ਵੀ ਉਹਨਾਂ ਦੇ ਜਿਹੜੇ ਪਹਿਲਾਂ ਰਾਸ਼ਟਰਪਤੀ ਸੀਗੇ ਉਹ ਟੋਟਲੀ ਜਿਹੜਾ ਆਪਣਾ ਕੰਟਰੋਲ ਆ ਉਸ ਨੂੰ ਉਹ ਲੂਜ਼ ਕਰ ਚੁੱਕੇ ਸੀਗੇ, ਜੋ ਵੀ ਮੁਲਕ ਭਰ ਦੇ ਵਿੱਚ ਚੱਲ ਰਿਹਾ ਸੀ। ਪ੍ਰੈਜ਼ੀਡੈਂਟ ਨੇ ਕਿਹਾ ਵੀ ਉਹ ਪਲਾਨ ਕਰ ਰਹੇ ਆ ਸਾਊਦੀ ਅਰੇਬੀਆ ਤੇ ਓਪਕ ਵਾਲਿਆਂ ਦੇ ਨਾਲ ਗੱਲਬਾਤ ਕਰਨ ਦੇ ਲਈ, ਤਾਂ ਜੋ ਜਿਹੜੀਆਂ ਤੇਲ ਦੀਆਂ ਕੀਮਤਾਂ ਆ ਉਸ ਨੂੰ ਘਟਾਇਆ ਜਾ ਸਕੇ। ਤੇ ਕਹਿੰਦੇ ਵੀ ਇਵੈਂਚੁਅਲੀ ਉਹਨਾਂ ਦਾ ਇਹ ਵੀ ਨਾਲ ਹੀ ਜਿਹੜਾ ਉਹ ਮੁੱਦਾ ਆ ਵੀ ਇੰਟਰਸਟ ਰੇਟਸ ਨੂੰ ਵੀ ਜਲਦ ਤੋਂ ਜਲਦ ਜਿਹੜਾ ਉਹ ਘਟਾਇਆ ਜਾ ਸਕੇ। ਇੱਕ ਵਾਰੀ ਫਿਰ ਉਹਨਾਂ ਨੇ ਨਾਟੋ ਦੇ ਮੈਂਬਰਸ ਨੂੰ ਆਪਣੀ ਜਿਹੜੀ ਡਿਫੈਂਸ ਸਪੈਂਡਿੰਗ ਆ ਉਸ ਨੂੰ ਆਪਣੀ GDP ਦਾ 5% ਕਰਨ ਦੇ ਲਈ ਜਿਹੜਾ ਉਹ
ਆਖਿਆ ਆ। ਹਾਲ ਦੀ ਘੜੀ ਜੇ ਦੇਖਿਆ ਜਾਵੇ ਤਾਂ ਨਾਟੋ ਵਾਲੇ ਜਿਹੜੀ 2% ਦੀ ਸਪੈਂਡਿੰਗ ਆ ਉਹ ਵੀ ਪੂਰੀ ਤਰ੍ਹਾਂ ਨਹੀਂ ਕਰਦੇ। ਸਿਰਫ ਅੱਧੇ ਕੁ ਮੈਂਬਰ ਹੀ ਨਾਟੋ ਦੇ ਜਿਹੜੀ 2% ਆਪਣੀ GDP ਦੀ ਸਪੈਂਡਿੰਗ ਆ ਉਹ ਨਾਟੋ ਦੇ ਵਿੱਚ ਜਿਹੜੀ ਆ ਲਗਾ ਰਹੇ ਹੈਗੇ ਨੇ। ਟਰੰਪ ਹੋਣਾ ਨੇ ਇੱਥੇ ਇੱਕ ਵਾਰੀ ਫੇਰ ਕਿਹਾ ਵੀ ਉਹ ਕਾਰਪੋਰੇਟ ਟੈਕਸ ਰੇਟ ਨੂੰ 15% ਦੇ ਉੱਤੇ ਲੈ ਕੇ ਆਉਣਗੇ, ਜੋ ਕਿ ਇਸ ਟਾਈਮ ਮੌਜੂਦਾ ਤੌਰ ਤੇ 21% ਦੇ ਉੱਤੇ ਚੱਲ ਰਿਹਾ ਆ। ਤੇ ਨਾਲ ਹੀ ਉਹਨਾਂ ਨੇ ਕਿਹਾ ਵੀ ਤੁਸੀਂ ਆਪਣਾ ਜਿਹੜਾ ਸਮਾਨ ਆ ਉਹ ਪ੍ਰੋਡਕਟਸ ਆ ਉਹਨੂੰ US ਦੇ ਵਿੱਚ ਜਿਹੜਾ ਉਹ ਬਣਾ ਕੇ ਆਓ। ਤੇ ਇੱਕ ਵਾਰੀ ਫੇਰ ਉਹਨਾਂ ਨੇ ਕਿਹਾ ਜਿਹੜਾ ਵਲਾਦੀਮਿਰ ਪੁਤਿਨ ਨੂੰ ਵੀ ਰਸ਼ੀਆ ਤੇ ਯੂਕਰੇਨ ਦੀ ਵਾਰ ਆ ਉਸਨੂੰ ਖਤਮ ਤੁਸੀਂ ਕਰ ਦਿਓ, ਜੋ ਅਜੇ ਤੱਕ ਮੁੱਕੀ ਨਹੀਂ ਆ। ਜਿਹੜਾ ਇਹਨਾਂ ਨੇ ਪਹਿਲਾਂ ਕਹਿੰਦੇ ਸੀਗੇ ਵੀ ਮੈਂ 24 ਘੰਟਿਆਂ ਦੇ ਵਿੱਚ ਬੰਦ ਕਰਵਾ ਦਊਂਗਾ। ਓਪਿਕ ਤੇ ਸਾਊਦੀ ਅਰੇਬੀਆ ਨੂੰ ਉਹਨਾਂ ਨੇ ਕਿਹਾ ਵੀ ਆਪਣਾ ਜਿਹੜਾ ਆਇਲ ਦਾ ਕਾਸਟ ਆ ਉਸ ਨੂੰ ਘੱਟ ਕਰ ਦਿਓ, ਤਾਂ ਕਿ ਜੋ ਲੜਾਈ ਚੱਲ ਰਹੀ ਹੈ ਯੂਕਰੇਨ ਦੇ ਵਿੱਚ ਉਹਦੀ ਹੈਲਪ ਹੋ ਸਕੇ। ਮੈਕਸੀਕੋ ਦੀ ਪ੍ਰੈਜ਼ੀਡੈਂਟ ਕਲੌਡੀਆ ਸ਼ੇਨਬਾਉਮ ਨੇ ਕਿਹਾ ਵੀ ਅਸੀਂ ਪ੍ਰੈਜ਼ੀਡੈਂਟ ਟਰੰਪ ਨੂੰ ਨਹੀਂ ਸੱਦ ਰਹੇ ਹੈਗੇ ਹਜੇ ਤੱਕ, ਕਿਉਂਕਿ ਟਰੰਪ ਉਹਨਾਂ ਨੇ ਇਹ ਕਿਹਾ ਵੀ ਫਰਵਰੀ 1 ਤੋਂ 25% ਟੈਰਿਫ USA ਤੇ ਮੈਕਸੀਕੋ ਦੇ ਉੱਤੇ ਉਹ ਲਾਉਣ ਜਾ ਰਹੇ ਹੈਗੇ। ਤੇ ਚਾਈਨਾ ਦੇ ਸੰਬੰਧ ਦੇ ਵਿੱਚ ਅੱਜ ਸਟੇਟਮੈਂਟ ਉਹਨਾਂ ਨੇ ਇਹ ਕੀਤੀ ਆ ਵੀ ਮੈਂ ਫੇਅਰ ਰਿਲੇਸ਼ਨਸ਼ਿਪ ਚਾਹਨਾ ਚਾਈਨਾ ਦੇ ਨਾਲ, ਲੈਵਲ ਪਲੇਇੰਗ ਫੀਲਡ ਇੱਕੋ ਜਿਹਾ ਹੋਵੇ ਵੀ ਜਿੰਨਾ ਕੁ ਟੈਕਸ ਉਹ ਸਾਡੇ ਤੇ ਲਾਉਂਦੇ ਆ ਟੈਰਿਫ, ਉਨਾ ਹੀ ਅਸੀਂ ਉਹਨਾਂ ਦੇ ਉੱਤੇ ਲਾਈਏ। ਸੋ ਇਹ ਜਿਹੜੀਆਂ ਗੱਲਾਂ ਬਾਤਾਂ ਆ ਅੱਜ ਉਹਨਾਂ ਨੇ ਕੀਤੀਆਂ ਟਰੰਪ ਹੋਣਾ ਨੇ। ਜੀ ਜੀ ਰਾਜ ਜੀ ਬਿਲਕੁਲ। ਤੇ ਰਮਨ ਜੀ ਦੇ ਨਾਲ ਹੁਣ ਆਪਾਂ ਗੱਲਬਾਤ ਜਿਹੜੀ ਉਹ ਕਰਦੇ ਹਾਂ ਟਰੱਕਿੰਗ ਦੇ ਮੁੱਦੇ ਦੇ ਉੱਤੇ, ਜੋ ਕੁਝ ਚੱਲ ਰਿਹਾ ਆ ਉਸ ਉੱਤੇ ਆਪਾਂ ਜੇ ਚਰਚਾ ਜਿਹੜੀ ਉਹ ਕਰਦੇ ਜਾਈਏ। ਜਿਵੇਂ ਆਪਾਂ ਸਾਰੇ ਜਾਣੇ ਜਿਹੜੇ ਉਹ ਜਾਣਦੇ ਹਾਂ ਵੀ ਜੋ ਜਿਹੜੀ ਸਥਿਤੀ ਆ ਇਸ ਟਾਈਮ ਬਣੀ ਪਈ ਹੈਗੀ ਆ ਕਿਸ ਤਰੀਕੇ ਦੇ ਨਾਲ ਬੀਤੇ ਸਮੇਂ ਦੇ ਵਿੱਚ ਜਿਹੜੀ ਆਪਾਂ ਦੇਖਿਆ ਸੀਗਾ ਹਰਜੋਤ ਸਿੰਘ ਜੀ ਵੀ ਜਿਸ ਤਰੀਕੇ ਦੇ ਨਾਲ ਆਪਾਂ ਇਹਨਾਂ ਨੇ ਡੀਜ਼ਲ ਇੰਜਨ ਦੀਆਂ ਐਮਿਸ਼ਨਸ ਆ ਉਹਨਾਂ ਨੂੰ ਹੋਰ ਸਖਤ ਕਰਨ ਦੀ ਜਿਹੜੀ ਗੱਲ ਆਖੀ ਸੀਗੀ ਉਹ ਹੌਲੀ ਹੌਲੀ ਜਿਹੜੀ ਆ ਦੂਰ ਜਾਂਦੀ ਨਜ਼ਰ ਆ ਰਹੀ ਹੈ। ਪਿਛਲੀ ਵਾਰੀ ਵੀ ਆਪਾਂ ਜਿਹੜੀ ਉਹ ਗੱਲ ਕੀਤੀ ਸੀ ਵੀ ਇਹਨਾਂ ਨੇ ਜਿਹੜੀ ਕਾਰਬ ਵਾਲਿਆਂ ਨੇ ਜਿਹੜੀ EPA ਤੋਂ ਮੰਗ ਕੀਤੀ ਹੋਈ ਸੀ, ਇੱਕ ਹੋਰ ਮੰਗ ਕੀਤੀ ਹੋਈ ਸੀ ਵੀ ਭਾਈ ਤੁਸੀਂ ਸਾਡੇ ਲਈ ਇੱਕ ਹੋਰ ਐਮਿਸ਼ਨਸ ਜਿਹੜੇ ਉਹ ਕਰੋ ਤਾਂ ਜੋ ਅਸੀਂ ਡੀਜ਼ਲ ਇੰਜਨ ਫੇਜ਼ ਆਊਟ ਜਿਹੜਾ ਉਹ ਕਰ ਦਈਏ। ਉਸ ਨੂੰ ਉਹਨਾਂ ਨੇ ਹੁਣ ਆਪਣੀ ਦਰਖਾਸਤ ਨੂੰ ਵਾਪਸ ਜਿਹੜਾ ਉਹ ਲੈ ਲਿਆ ਸੀ। ਇਹਦੇ ਨਾਲ ਇਸ ਚੀਜ਼ ਨੂੰ ਦੇਖਦੇ ਹੋਏ ਬਹੁਤ ਸਾਰੀਆਂ ਜਿਹੜੀਆਂ ਟਰੱਕਿੰਗ ਕੰਪਨੀਆਂ ਆ ਉਹ ਕਹਿੰਦੇ ਵੀ ਇਸ ਟਾਈਮ ਸ਼ਸ਼ੋਪੰਚ ਆ, ਲਿੰਬੋ ਚ ਆ ਵੀ ਅੱਗੇ ਬਣੂਗਾ ਕੀ। ਅੱਜ CBS ਨੇ ਹਰਜੋਤ ਸਿੰਘ ਜੀ ਕਾਫੀ ਵੱਡੀ ਜਿਹੜੀ ਇਸ ਬਾਬਤ ਰਿਪੋਰਟ ਵੀ ਛਾਪੀ ਆ ਰਮਨ ਜੀ। ਬਿਲਕੁਲ ਰਾਜਕਰਨ, ਇਹ ਜਿਹੜੀਆਂ ਚੀਜ਼ਾਂ ਹੈਗੀਆਂ ਸੋ ਜੇ ਆਪਾਂ ਓਵਰਆਲ ਦੇਖੀਏ ਤਾਂ ਇਹਨਾਂ ਚੀਜ਼ਾਂ ਦਾ ਜਿਹੜਾ ਆ ਟਰੱਕਿੰਗ ਇੰਡਸਟਰੀ ਦੇ ਉੱਤੇ ਕਾਫੀ ਜਿਹੜਾ ਫਰਕ ਪੈਣ ਵਾਲਾ ਆ। ਜਿਹੜੀਆਂ ਕਾਫੀ ਜਿਹੜੇ ਰੈਗੂਲੇਸ਼ਨਸ ਹੈਗੇ ਆ ਉਹ ਹਾਲਟ ਹੋ ਜਾਣਗੇ, ਪਰ ਡੈਫੀਨੇਟਲੀ ਜਿਹੜੀਆਂ ਕਈ ਚੀਜ਼ਾਂ ਹੈਗੀਆਂ ਜਿੱਦਾਂ ਕਿ ਹੁਣ CTC ਪ੍ਰੋਗਰਾਮ ਹੈਗਾ, ਕਲੀਨ ਟਰੱਕ ਚੈੱਕ ਪ੍ਰੋਗਰਾਮ ਹੈਗਾ, ਉਹ ਉਵੇਂ ਦਾ ਉਵੇਂ ਹੀ ਐਕਟ ਇਨੈਕਟ ਹੈਗਾ ਆ। ਉਹਦੇ ਵਿੱਚ ਕੋਈ ਚੇਂਜਸ ਨਹੀਂ ਆਈਆਂ ਹੈਗੀਆਂ। ਬਹੁਤ ਜਾਣਿਆਂ ਦਾ ਜਿਹੜਾ ਕਾਮਨ ਕੁਐਸਚਨ ਹੈਗਾ ਇਸ ਵੇਲੇ ਉਹ ਇਹ ਆਉਂਦਾ ਹੈਗਾ ਕਿ ਇਹ ਸਾਰਾ ਕੁਝ ਖਤਮ ਹੋ ਗਿਆ। ਇਸ ਵੇਲੇ ਜਿਹੜੇ ਕਾਰ ਦੇ ਚੱਲ ਰਹੀ ਜਿਹੜੀ ਰੂਲਸ ਹੈਗੇ ਆ ਜਿਹੜੇ ਉਹ ਮੈਸਾਚੂਸੇਟਸ, ਨਿਊ ਜਰਸੀ, ਨਿਊਯਾਰਕ, ਓਰੇਗਨ, ਵਾਸ਼ਿੰਗਟਨ ਤੇ ਵਰਮਾਂਟ ਸਟੇਟਸ ਦੇ ਵਿੱਚ ਚਾਲੂ ਆ। begins in 2026, ਕੋਲੋਰਾਡੋ, ਨਿਊ ਮੈਕਸੀਕੋ ਤੇ ਰੋਡ ਆਈਲੈਂਡ ਜਿਹੜੇ 2027 ਦੇ ਵਿੱਚ ਇਹ ਰੂਲ ਨੂੰ ਲੈ ਕੇ ਚੱਲ ਰਹੇ ਹੈਗੇ। ਸੋ ਇਹ ਸਟੇਟਸ ਜਿਹੜੀਆਂ ਹੈਗੀਆਂ ਇਹਨਾਂ ਚੀਜ਼ਾਂ ਨੂੰ ਅੱਗੇ ਲੈ ਕੇ ਚੱਲ ਰਹੀਆਂ ਹੈਗੀਆਂ। ਸੋ ਜਿਹੜਾ ਓਵਰਆਲ ਰੂਲ ਹੈਗਾ ਜੇ ਉਹਦੇ ਤੇ ਆਪਾਂ ਗੱਲ ਕਰਦੇ ਆ ਤਾਂ ਓਵਰਆਲ ਰੂਲ ਜਿਹੜਾ ਹੈਗਾ ਜਿਹੜੀ ਆ ਚੀਜ਼ ਅਬੈਂਡਨ ਕੀਤੀ ਹੈਗੀ ਆ ਉਹ ਸਿਰਫ ਫਿਊਚਰ ਵਾਲੀਆਂ ਚੀਜ਼ਾਂ ਨੂੰ ਅਬੈਂਡਨ ਕੀਤਾ ਹੈਗਾ, ਜਿਹੜੀਆਂ ਪ੍ਰੀਵੀਅਸ ਹੈਗੀਆਂ ਉਹ ਚੱਲ ਰਹੀਆਂ ਹੈਗੀਆਂ। ਮੇਰਾ ਜਿਹੜੀ ਮੁਲਾਕਾਤ ਕੱਲ ਟਰੱਕਿੰਗ ਕੰਪਨੀ ਦੇ ਵਿੱਚ ਮੈਂ ਜਿਹੜਾ ਸਮੋਕ ਚੈੱਕ ਹੈਗਾ ਉਹ ਲਾਈਵ ਦੇਖਿਆ ਸੀ ਕੱਲ, ਤਾਂ ਕਿਸ ਤਰ੍ਹਾਂ ਕੀਤਾ ਜਾਂਦਾ ਹੈਗਾ। ਸੋ ਉਹਦੇ ਵਿੱਚ ਕਾਫੀ ਇਸ਼ੂਜ਼ ਹੈਗੇ ਆ, ਕਾਫੀ ਪ੍ਰੋਬਲਮਸ ਹੈਗੀਆਂ ਜਿਹਦੇ ਵਿੱਚ ਕਿ ਟਰੱਕਸ ਜਿਹੜੇ ਉਹ ਪਾਸ ਨਹੀਂ ਹੋ ਰਹੇ ਹੈਗੇ ਕਿਸੇ ਵੀ ਸੈਂਸਰ ਕਰਕੇ, ਕਦੀ ਕਿਸੇ ਚੀਜ਼ ਕਰਕੇ, ਕਦੀ ਕਿਸੇ ਚੀਜ਼ ਕਰਕੇ। ਰਮਨ ਜੀ ਕਿਹੜੇ ਇਸ਼ੂਜ਼ ਦੇਖ ਰਹੇ ਆ ਜਿਹੜੇ ਸਮੋਕ ਟੈਸਟਿੰਗ ਦੇ ਵਿੱਚ ਜਿਹੜੇ ਆ ਰਹੇ ਆ ਇਸ ਟਾਈਮ? ਜਿਹੜੇ ਸਮੋਕ ਚੈੱਕ ਜਿਹੜਾ ਚੱਲ ਰਿਹਾ ਹੈਗਾ, ਜਿਹੜਾ ਐਵਰੀ ਈਅਰ 2 ਵਾਰੀ ਕਰਾਉਣਾ ਹੈਗਾ, ਉਹਦੀ ਗੱਲ ਕਰੇ ਮੈਂ।
ਸੋ ਉਹਦੇ ਵਿੱਚ ਕਾਫੀ ਇਸ਼ੂਜ਼ ਹੈਗੇ ਆ, ਕਿਉਂਕਿ ਸੈਂਸਰਸ ਟਰੱਕਾਂ ਦੇ ਵਿੱਚ ਬਹੁਤ ਜ਼ਿਆਦਾ ਹੈਗੇ ਆ। ਜਿਹੜੇ ਸੈਂਸਰਸ ਜਿੰਨੇ ਟਰੱਕਾਂ ਦੇ ਵਿੱਚ ਹੈਗੇ ਆ, ਉਹ ਕੋਈ ਵੀ ਸੈਂਸਰ ਤੁਹਾਡਾ ਖਰਾਬ ਹੈਗਾ ਤੇ ਕੋਈ ਨਾ ਕੋਈ ਇਸ਼ੂ, ਕੋਈ ਨਾ ਕੋਈ ਪ੍ਰੋਬਲਮ ਖੜੀ ਹੋ ਜਾਂਦੀ ਆ। ਹੋਰ ਵੀ ਜਿਹੜੇ ਸਮੋਕ ਚੈੱਕ ਕਰਦੇ ਉਹਨਾਂ ਨਾਲ ਗੱਲ ਕਰਨ ਤੋਂ ਪਤਾ ਲੱਗਿਆ ਕਿ ਜੇ ਉਹ 10 ਟਰੱਕਾਂ ਦਾ ਸਮੋਕ ਚੈੱਕ ਕਰਦੇ ਆ ਤੇ ਉਹਦੇ ਵਿੱਚੋਂ 7 ਪਾਸ ਹੁੰਦੇ ਆ, 3 ਫੇਲ ਹੁੰਦੇ ਆ। ਸੋ ਇਹ ਕਾਫੀ ਸਿਚੁਏਸ਼ਨ ਜਿਹੜੀ ਇਸ ਵੇਲੇ ਬਣੀ ਹੋਈ ਆ। ਕਈ ਟਰੱਕਸ, ਕਈ ਜਿਹੜੇ ਸਮੋਕ ਚੈੱਕ ਕਰਨ ਵਾਲੇ ਉਹ ਹੀ ਦੱਸ ਰਹੇ ਆ ਕਿ ਸਾਡੇ ਤੇ ਸਾਰੇ ਹੀ ਫੇਲ ਹੋ ਰਹੇ ਆ, ਕੋਈ ਵੀ ਸਾਡੇ ਪਾਸ ਨਹੀਂ ਹੋ ਰਿਹਾ, ਕੋਈ ਇੱਕ ਅੱਧਾ ਪਾਸ ਹੁੰਦਾ, ਨਹੀਂ ਤਾਂ ਸਾਰੇ ਫੇਲ ਹੁੰਦੇ ਆ। ਸੋ ਇਹ ਜਿਹੜੀ ਆਉਣ ਵਾਲਾ ਟਾਈਮ ਹੈਗਾ ਆ, ਕਾਫੀ ਕ੍ਰਿਟੀਕਲ ਹੈਗਾ ਆ। ਜੇ ਆਪਾਂ ਗੱਲ ਕਰੀਏ, ਜਿਹੜਾ ਪ੍ਰੈਜ਼ੀਡੈਂਟ ਟਰੰਪ ਨੇ ਐਗਜ਼ੀਕਿਊਟਿਵ ਆਰਡਰ ਸਾਈਨ ਕੀਤਾ ਹੈਗਾ, ਉਹਦਾ ਜਿਹੜਾ ਅਸਰ ਹੈਗਾ ਆ ਈਵੀ ਇੰਡਸਟਰੀ ਤੇ ਪੈਣ ਵਾਲਾ ਹੈਗਾ। ਈਵੀ ਇੰਡਸਟਰੀ ਤੇ ਕਾਫੀ ਜਿਹੜਾ ਆ ਉਹ ਅਸਰ ਪਏਗਾ, ਕਿਉਂਕਿ ਐਲੀਮੀਨੇਸ਼ਨ ਆਫ ਈਵੀ ਮੈਂਡੇਟਸ ਜਿਹੜੇ ਆ ਉਹ ਡੈਫੀਨੇਟਲੀ ਅਸਰ ਕਰਨਗੇ। ਉਹਦੇ ਵਿੱਚ ਕੀ ਹੈ ਕਿ ਉਹਨਾਂ ਨੇ ਜਿਹੜੀ ਗ੍ਰਾਂਟਸ ਹੈਗੀਆਂ ਜਾਂ ਜਿਹੜੀਆਂ ਉਹਨਾਂ ਦੀਆਂ ਟੈਕਸ ਕ੍ਰੈਡਿਟਸ ਹੈਗੇ ਆ, ਉਹ ਬਿਲਕੁਲ ਜਿਹੜੇ ਆ ਉਹ ਐਲੀਮੀਨੇਟ ਕਰ ਦੇਣੇ ਆ। 7500 ਜਿਹੜਾ ਲਾਈਟ ਡਿਊਟੀ ਤੇ, 40,000 ਮੀਡੀਅਮ ਡਿਊਟੀ ਤੇ ਆ। ਇਨਫਰਾਸਟ੍ਰਕਚਰ ਫੰਡ ਜਿਹੜੀ ਫ੍ਰੀਜ਼ ਕਰ ਦਿੱਤੀ ਹੈ ਉਹਦੇ ਵਿੱਚ। ਸੋ ਉਹ ਚੀਜ਼ਾਂ ਸਾਰੀਆਂ ਇਸ ਤਰ੍ਹਾਂ ਦੀਆਂ ਕਿ ਜਿਹੜੀਆਂ ਈਵੀ ਇੰਡਸਟਰੀ ਹੈਗੀ ਆ ਉਹਨੂੰ ਬਿਲਕੁਲ ਚੋਕ ਕਰ ਦੇਣਗੀਆਂ। ਸੋ ਇਹ ਕਾਫੀ ਜਿਹੜੀ ਹੁਣ ਹਲਚਲ ਜਿਹੜੀ ਹੋਈ ਹੈਗੀ ਆ, ਉਹਦੇ ਨਾਲ ਬਹੁਤ ਚੀਜ਼ਾਂ ਤੇ ਅਸਰ ਪੈਣਾ ਹੈਗਾ। ਪਰ ਤੁਸੀਂ ਇਹ ਨਹੀਂ ਸੋਚਣਾ ਹੈਗਾ ਕਿ ਉਧਰ ਪ੍ਰੈਜ਼ੀਡੈਂਟ ਟਰੰਪ ਨੇ ਸਾਈਨ ਕਰਤੇ ਤੇ ਇੱਧਰ ਆਪਾਂ ਸਮੋਕ ਚੈੱਕ ਤੋਂ ਬਿਨਾਂ ਭਜਾ ਲਈਏ। ਸਮੋਕ ਚੈੱਕ ਜਿਹੜਾ ਉਹ ਸਟਿਲ ਰਿਕੁਆਇਰਡ ਹੈਗਾ। ਉਹ ਚਾਹੇ ਕੈਲੀਫੋਰਨੀਆ ਚ ਰਜਿਸਟਰਡ ਆ, ਬਾਹਰਲੇ ਸੂਬੇ ਚ ਰਜਿਸਟਰਡ ਆ, ਉਹ ਮਤਲਬ ਉਹ ਹੋਣਾ ਹੀ ਹੋਣਾ ਹੈ। ਹਾਂਜੀ, ਉਹ ਤੁਹਾਡਾ ਜਿਹੜਾ ਤੁਸੀਂ ਕਿਸੇ ਵੀ ਸੂਬੇ 'ਚ ਹੈਗੇ ਆ, ਜੇ ਤੁਸੀਂ ਕੈਲੀਫੋਰਨੀਆ 'ਚ ਆਉਣੇ ਹੈਗੇ ਆ ਜਾਂ ਕੈਲੀਫੋਰਨੀਆ ਦੇ ਵਿੱਚ ਡਰਾਈਵ ਕਰਦੇ ਹੈਗੇ ਆ, ਤੇ ਉਹਦੀ ਤੁਹਾਨੂੰ ਲੋੜ ਪੈਣੀ ਹੈ। ਤੇ ਇਹ ਜਿਹੜਾ ਇਹਦੇ ਵਿੱਚ ਹਰਜੋਤ ਜੀ, ਰਮਨ ਜੀ, ਇੱਕ ਬਹੁਤ ਸਾਰਾ ਹੁਣ ਭੁਲੇਖਾ ਵੀ ਆ, ਜਾਂ ਕਹਿ ਲਓ ਵੀ ਜਿਹੜਾ 2035 ਵਾਲਾ ਕਹਿੰਦੇ ਵੀ ਅਸੀਂ ਜਿਹੜਾ ਕੈਲੀਫੋਰਨੀਆ ਨੇ ਰੂਲ ਬਣਾਇਆ ਸੀਗਾ ਵੀ ਅਸੀਂ ਸਿਰਫ ਜ਼ੀਰੋ ਇਮਿਸ਼ਨ ਗੱਡੀਆਂ ਹੀ ਜਿਹੜੀਆਂ ਕਰਨੀਆਂ ਆ, ਉਹ ਉਸੇ ਤਰੀਕੇ ਨਾਲ ਬਰਕਰਾਰ ਹੈ ਜਾਂ ਉਹ ਵੀ ਵਾਪਸ ਹੋ ਗਿਆ? ਉਹਨਾਂ ਚੀਜ਼ਾਂ ਦੇ ਉੱਤੇ ਰੋਕ ਲੱਗੀ ਹੈਗੀ ਆ ਰਾਜਕਰਨ, ਜਿਹੜੀ EPA ਕੋਲੋਂ ਮੰਗੀ ਗਈ ਸੀਗੀ ਇਜਾਜ਼ਤ, ਉਸ ਤੋਂ ਬਾਅਦ ਜਿਹੜੇ ਰੂਲਸ ਆ ਉਹ ਸਾਨੂੰ ਲਾਗੂ ਕਰਨ ਦਿੱਤੇ ਜਾਣ, ਸਾਨੂੰ ਫੈਡਰਲ ਰੂਲਸ ਦੇ, ਕਿਉਂਕਿ ਫੈਡਰਲ ਰੂਲ ਉਹ ਨਹੀਂ ਕਹਿ ਰਿਹਾ ਹੈਗਾ ਜੋ ਕਾਰਬ ਕਹਿ ਰਹੀ ਹੈਗੀ। ਸੋ ਕਾਰਬ ਨੇ EPA ਕੋ ਇਜਾਜ਼ਤ ਮੰਗੀ ਸੀ ਕਿ ਸਾਨੂੰ ਸਟ੍ਰਿਕਟ ਰੂਲ ਜਿਹੜੇ ਆ, ਔਖੇ ਰੂਲ ਜਿਹੜੇ ਆ ਉਹ ਲਾਗੂ ਕਰਨ ਦਿੱਤੇ ਜਾਣ, ਸਾਨੂੰ ਉਹ ਮਤਲਬ ਕਿ ਅਸੀਂ ਸਟੈਪ ਅਹੈਡ ਚੱਲੀਏ। ਉਹ ਜਿਹੜਾ ਸਟੈਪ ਅਹੈਡ ਚੱਲੀਏ ਵਾਲਾ ਸੀਗਾ ਉਹ ਉਹਨਾਂ ਨੇ ਡ੍ਰੌਪ ਕੀਤਾ ਕੈਲੀਫੋਰਨੀਆ। ਜੀ ਬਿਲਕੁਲ। ਜਦੋਂ ਹੁਣ ਕੈਲੀਫੋਰਨੀਆ ਦੇ ਜਿਹੜੇ ਆਫੀਸ਼ੀਅਲਸ ਆ ਉਹਨਾਂ ਨੂੰ ਪਤਾ ਚੱਲ ਗਿਆ ਵੀ ਸਾਡਾ ਹੁਣ ਕੋਈ ਫਰੈਂਡ ਨਹੀਂ ਰਿਹਾ ਵਾਸ਼ਿੰਗਟਨ DC ਦੇ ਵਿੱਚ, ਤੇ ਉਹਨਾਂ ਨੇ ਜਿਹੜੀ ਉਹ ਵੇਵਰ ਦੀ ਰਿਕੁਐਸਟ ਸੀਗੀ, ਡੀਜ਼ਲ ਟਰੱਕ ਵੀ ਨਹੀਂ ਸੈਲ ਹੋ ਸਕਦੇ ਆਫਟਰ 2035, ਉਹ ਜਿਹੜੀ ਆ ਉਹ ਬੈਕ ਕਰ ਲਈ ਹੈਗੀ ਆ, ਉਹ ਰਿਮੂਵ ਕਰ ਲਈ ਹੈਗੀ ਆ। ਇਹਦਾ ਅਸਰ ਕਹਿੰਦੇ ਵੀ ਪੋਰਟਲੈਂਡ 'ਚ ਵੀ ਇਮੀਡੀਏਟਲੀ ਦੇਖਿਆ ਗਿਆ, ਕਿਉਂਕਿ ਪਿਛਲੇ ਦਿਨਾਂ 'ਚ ਉੱਥੇ ਆਪਾਂ ਖਬਰ ਸਾਂਝੀ ਕੀਤੀ ਸੀ ਵੀ ਟਰੱਕ ਸੇਲਸ ਜਿਹੜੀਆਂ ਬੰਦ ਹੋਈਆਂ ਸੀਗੀਆਂ। ਸੋ ਇਹਦਾ ਅਸਰ ਕਾਫੀ ਜ਼ਿਆਦਾ ਪੈਣ ਵਾਲਾ ਆ। ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਕੁਝ ਚੇਂਜਸ ਹੋਣਗੀਆਂ ਜੀ। ਤੇ ਰਮਨ ਜੀ, ਹਰਜੋਤ ਜੀ, ਜਿਹੜਾ ਹੁਣ ਟੈਰਿਫ ਦਾ ਮੁੱਦਾ ਜਿਹੜਾ ਨਾਲ ਹੀ ਆ, ਇਹ ਜਿਹੜੀ ਟਰੱਕਿੰਗ ਇੰਡਸਟਰੀ ਆ, ਟੈਰਿਫ ਦੇ ਮੁੱਦੇ ਤੋਂ ਸਭ ਤੋਂ ਪਹਿਲਾਂ ਮੈਂ ਕਹਿੰਦਾ ਵੀ ਉਹ ਪ੍ਰਭਾਵਿਤ ਜਿਹੜੀ ਉਹ ਹੁੰਦੀ ਆ ਕੈਨੇਡਾ ਤੇ ਮੈਕਸੀਕੋ, ਜਿਹਦੇ ਦਰਮਿਆਨ ਸਭ ਤੋਂ ਜ਼ਿਆਦਾ ਕਹਿ ਸਕਦੇ ਵੀ ਟਰੱਕ ਵੀ ਜਿਹੜੇ ਸਭ ਤੋਂ ਜ਼ਿਆਦਾ ਜਿਹੜੇ ਉਹ ਚੱਲਦੇ ਆ, ਜਾਂ ਪੋਰਟਸ ਤੇ ਜਦੋਂ ਚੱਲਦੇ ਆ, ਪੋਰਟਸ ਦੇ ਵਿੱਚ ਵੀ ਸਿੱਧਾ ਚਾਈਨਾ ਦੇ ਨਾਲ ਸੰਬੰਧ ਹੁੰਦਾ ਆ। ਕੈਨੇਡਾ ਮੈਕਸੀਕੋ ਦੇ ਉੱਤੇ 25% ਟੈਰਿਫ 1 ਫਰਵਰੀ ਤੋਂ, ਤੇ ਚਾਈਨਾ ਦੇ ਉੱਤੇ 10% ਟੈਰਿਫ ਜਿਹੜੇ ਆ ਉਹ 1 ਫਰਵਰੀ ਤੋਂ ਲੱਗਣ ਜਾ ਰਹੇ ਆ, ਜੋ ਟਰੰਪ ਹੋਣਾ ਨੇ ਹਾਲ ਦੀ ਘੜੀ ਆਖਿਆ। ਕੱਲ ਨੂੰ ਬਦਲ ਜਾਵੇ ਉਹਦਾ ਆਪਾਂ ਕਹਿ ਨਹੀਂ ਸਕਦੇ, ਪਰ ਇਸ ਦਾ ਕੀ ਅਸਰ ਆਪਾਂ ਦੇਖਾਂਗੇ ਟਰੱਕਿੰਗ ਇੰਡਸਟਰੀ ਦੇ ਉੱਤੇ, ਇਸ ਦਾ ਕੀ ਅਸਰ ਦੇਖਾਂਗੇ? ਆਮ ਲੋਕਾਂ ਦੀ ਜੇਬ ਦੇ ਵਿੱਚ ਤਾਂ ਮੋਹਰੀ ਹੋਣੀ ਹੀ ਹੋਣੀ ਆ, ਕਿਉਂਕਿ ਹਰ ਇੱਕ ਚੀਜ਼ ਜਦੋਂ ਉੱਥੇ ਆਉਣੀ ਆ ਤਾਂ ਮਹਿੰਗੀ ਜਦੋਂ ਹੋ ਕੇ ਆਉਣੀ ਆ, ਫਰਕ ਤਾਂ ਪੈਣਾ ਹੀ ਆ। ਜਿਹੜਾ ਮੇਕ ਅਮਰੀਕਾ ਅਫੋਰਡੇਬਲ ਅਗੇਨ ਸੀ ਉਹ ਵੇਖੋ ਕਦੋਂ ਹੁੰਦਾ ਆ, ਪਰ ਹਾਲ ਦੀ ਘੜੀ ਜਿਹੜੇ ਇਸ ਤਰੀਕੇ ਦੇ ਨਾਲ ਚੱਲ ਰਿਹਾ ਵੀ ਟੈਰਿਫ ਵਧਣੇ ਆ, ਉਹਦੇ ਨਾਲ ਟਰੱਕਿੰਗ ਦੇ ਉੱਤੇ ਕੀ ਅਸਰ ਪੈਣਾ? ਸਭ ਤੋਂ ਪਹਿਲਾਂ ਇੱਕ ਵਿੱਕੀ ਨਾਂ ਵਰਗਾ ਮੂਰਖ ਬੰਦਾ ਕਹਿੰਦਾ ਵੇਲੜ ਤੇ ਤੂੰ ਲੱਗਦਾ ਵੀ ਬਾਈ ਜਿਹੜਾ ਸਾਨੂੰ ਜਿਹੜਾ ਸੁਣਾਉਂਦੇ ਆ, ਜੇ ਨਹੀਂ ਪਸੰਦ ਆ ਤਾਂ ਭਾਈ ਦਫਾ ਹੋ ਜਾਓ ਇੱਥੋਂ, ਨਾ ਸੁਣਿਆ, ਤੈਨੂੰ ਸੱਦਿਆ ਥੋੜੀ ਇੱਥੇ। ਹਾਂਜੀ ਦੱਸੋ ਜੀ।
ਇਹ ਇਦਾਂ ਸਾਰੇ ਦੇ ਰਿਪੋਰਟ ਕਰਨ ਵਾਲੇ ਆ ਟਰੰਪ ਨੂੰ ਜ਼ਿਆਦਾ ਐਵੇਂ ਜਿਹੜੇ ਨਾਲੋਂ- ਖੇਤਾਂ 'ਚ ਕੰਮ ਕਰਨ ਵਾਲੇ ਉਹਨਾਂ ਦੁਆਲੇ ਹੋਇਆ ਸਹੀ ਗੱਲ ਹੈ। ਸਾਰਿਆਂ ਨਾਲੋਂ ਜ਼ਰੂਰੀ ਜਿਹੜੀ ਰਾਜਨੀਤੀ ਇਸ ਵੇਲੇ ਜੇ ਆਪਾਂ ਗੱਲ ਕਰੀਏ ਤੇ ਉਹ ਇੰਪੋਰਟੈਂਟ ਨਹੀਂ ਹੈਗੀ ਟੈਰਿਫਸ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਣਾ ਆ। ਇੱਕ ਹੋਰ ਇੰਪੋਰਟੈਂਟ ਜਿਹੜੀ ਖਬਰ ਹੈਗੀ ਹੈ ਸਾਰਿਆਂ ਨਾਲੋਂ ਜ਼ਰੂਰੀ ਜਿਹੀ ਗੱਲ ਕਰਨ ਲਈ ਉਹ ਹੈਗੀ ਆ ਕਿ ਜਿਹੜੇ ਬ੍ਰੋਕਰ ਟ੍ਰਾਂਸਪੇਰੈਂਸੀ ਦੇ ਉੱਤੇ ਕਮੈਂਟ ਪੀਰੀਅਡ ਸੀਗਾ ਉਹ ਕੱਲ ਖਤਮ ਹੋ ਗਿਆ ਹੈਗਾ ਤੇ ਟੋਟਲ ਜੇ ਮੈਂ ਤੁਹਾਨੂੰ ਕਹਾਂ ਤੇ 4841 ਟੋਟਲ 4841 ਕਮੈਂਟ ਹੋਏ ਆ। 13 ਲੱਖ ਕੈਰੀਅਰਸ ਦੇ ਵਿੱਚੋਂ ਸਿਰਫ 5000 ਤੋਂ ਘੱਟ ਜਿਹੜੇ ਕੈਰੀਅਰਸ ਹੈਗੇ ਆ ਉਹਨਾਂ ਨੇ ਕਮੈਂਟ ਕੀਤੇ ਹੈਗੇ ਆ। ਅਸੀਂ ਪਿਛਲੇ 4-5 ਦਿਨਾਂ ਦੇ ਵਿੱਚ ਕੈਂਪੇਨ ਚਲਾਈ ਸੀਗੀ ਕਿ ਅਸੀਂ ਜਿੰਨੇ ਵੱਧ ਤੋਂ ਵੱਧ ਸਿਗਨੇਚਰਸ ਜਾਂ ਜਿੰਨੇ ਵੱਧ ਤੋਂ ਵੱਧ ਕਮੈਂਟਸ ਲੈ ਸਕਦੇ ਹੈਗੇ ਲਏ ਆ। ਅਸੀਂ 300 ਤੋਂ 400 ਤੋਂ ਵੱਧ ਜਿਹੜੇ ਟੈਕਸਟ ਮੈਸੇजेस ਆ ਮੈਂ ਸਿਰਫ ਪਿਛਲੇ 3 ਤੋਂ 4 ਦਿਨਾਂ ਦੇ ਵਿੱਚ ਜਿਹੜੇ ਆ ਉਹ ਇੰਡੀਵਿਜੂਅਲਸ ਨੂੰ ਕੀਤੇ ਹੈਗੇ ਔਰ ਕਮੈਂਟਸ ਉਹਨਾਂ ਨੇ ਕੀਤੇ ਹੈਗੇ। ਥੈਂਕ ਯੂ ਉਹਨਾਂ ਸਾਰਿਆਂ ਦਾ। ਪਰ ਡੈਫੀਨੇਟਲੀ ਇਹ ਗੱਲ ਕਹੂੰਗਾ ਕਿ ਸਾਡੀ ਇੰਡਸਟਰੀ ਦੇ ਵਿੱਚ ਇਸ ਚੀਜ਼ ਦੀ ਇੰਨੀ ਜ਼ਿਆਦਾ ਕਮੀ ਹੈ ਇਸ ਵੇਲੇ ਕਿ ਲੋਕਾਂ ਨੂੰ ਇਹ ਸਮਝ ਨਹੀਂ ਗਈ ਕਿ ਇਹ ਜਿਹੜੇ ਕਮੈਂਟਸ ਹੈਗੇ ਆ ਇਹਨਾਂ ਚੀਜ਼ਾਂ ਦੇ ਉੱਤੇ ਕੰਮ ਕਰਨਾ, ਇਹਨਾਂ ਚੀਜ਼ਾਂ ਤੇ ਧਿਆਨ ਦੇਣਾ ਬਹੁਤ ਜ਼ਰੂਰੀ ਹੈਗਾ। ਮੈਨੂੰ ਕਈ ਜਿਹੜੇ ਕਮੈਂਟਸ ਆਏ ਹੈਗੇ ਸੀ ਉਹਨਾਂ ਦੇ ਵਿੱਚ ਕਈਆਂ ਨੇ ਮੈਨੂੰ ਇਹ ਵੀ ਗੱਲ ਕਹੀ ਆ ਕਿ ਆਪਣੇ ਬਹੁਤ ਪੰਜਾਬੀ ਕੈਰੀਅਰ ਜਿਹੜੇ ਆ ਉਹ ਐਜ਼ ਅ ਬ੍ਰੋਕਰ ਵੀ ਕੰਮ ਕਰਦੇ ਆ ਇਸ ਕਰਕੇ ਉਹ ਕਮੈਂਟਸ ਨਹੀਂ ਕਰ ਰਹੇ ਹੈਗੇ। ਚਲੋ ਉਹ ਤੇ ਗੱਲ ਠੀਕ ਹੈ ਪਰ ਓਨਰ ਆਪਰੇਟਰ ਤਾਂ ਲੱਖਾਂ ਦੇ ਵਿੱਚ ਹੈਗੇ ਆ ਨਾ। ਓਨਰ ਆਪਰੇਟਰ ਤੇ ਓਨਰ ਆਪਰੇਟਰ ਹੀ ਆ ਨਾ, ਉਹ ਤਾਂ ਕਮੈਂਟ ਕਰ ਸਕਦੇ ਆ ਨਾ। ਸੋ ਬੜੀ ਅਨਫੋਰਚੂਨੇਟ ਸਿਚੁਏਸ਼ਨ ਹੈਗੀ ਆ। ਡਿਟੈਂਸ਼ਨ ਟਾਈਮ ਦਾ ਵੀ ਹਮੇਸ਼ਾ ਰੌਲਾ ਪਿਆ ਹੈ ਔਰ ਸਭ ਨੂੰ ਵੱਡਾ ਰੌਲਾ ਸੀਗਾ ਕਿ ਬ੍ਰੋਕਰ ਦੇ ਵਿੱਚ ਟ੍ਰਾਂਸਪੇਰੈਂਸੀ ਨਹੀਂ ਹੈਗੀ, ਬ੍ਰੋਕਰ ਸਾਨੂੰ ਸਹੀ ਨਹੀਂ ਦੱਸ ਰਿਹਾ ਹੈਗਾ। ਸੋ ਆਹ ਜਿਹੜਾ ਮੌਕਾ ਸੀਗਾ ਇਹ ਸਾਡੀ ਕਮਿਊਨਿਟੀ ਨੇ ਔਰ ਟਰੱਕਿੰਗ ਕਮਿਊਨਿਟੀ ਨੇ ਐਕਚੁਅਲੀ ਹੱਥੋਂ ਗਵਾਤਾ ਕਿ ਇਹਦੇ ਵਿੱਚ ਬ੍ਰੋਕਰ ਟ੍ਰਾਂਸਪੇਰੈਂਸੀ ਦੇ ਵਿੱਚ ਜਿਹੜੀ ਗੱਲ ਕਰਨ ਵਾਲੀ ਸੀ ਉਹ ਬਿਲਕੁਲ ਉਹਦੀ ਟੋਟਲੀ ਮੈਂ ਕਹੂੰਗਾ 100% ਸਾਡੀ ਜਿਹੜੀ ਇੰਡਸਟਰੀ ਆ ਉਹ ਫੇਲ ਹੋਈ ਹੈਗੀ ਆ। ਜਿਹੜਾ 2022 ਦੇ ਵਿੱਚ ਦੂਸਰੀ ਜਿਹੜੀ ਮੈਂ ਖਬਰ ਸਾਂਝੀ ਕਰਨੀ ਸੀ 2022 ਦੇ ਵਿੱਚ ਟਰੱਕਿੰਗ ਐਕਸ਼ਨ ਪਲਾਨ ਜਿਹਦਾ ਕਿ ਨਾਪਟਾ ਵੱਲੋਂ ਮੈਂ ਵੀ ਹਿੱਸਾ ਬਣਿਆ ਸੀਗਾ ਉਹਦਾ। ਵਾਈਟ ਹਾਊਸ 'ਚ ਗਏ ਸੀਗੇ ਉਦੋਂ ਜਿਹੜੀ ਇੱਕ ਟਾਸਕ ਫੋਰਸ ਸਟਾਰਟ ਹੋਈ ਸੀਗੀ ਜਿਹੜੀ ਟਰੱਕ ਲੀਸਿੰਗ ਟਾਸਕ ਫੋਰਸ ਜਿਹੜੀ ਆ ਉਹ ਸਟਾਰਟ ਹੋਈ ਸੀ। ਟਰੱਕ ਲੀਸਿੰਗ ਟਾਸਕ ਫੋਰਸ ਵੱਲੋਂ ਜਿਹੜਾ ਉਹਨਾਂ ਦਾ ਆ ਗਿਆ ਹੈਗਾ ਕਿ ਉਹਨਾਂ ਨੇ ਜਿਹੜੇ ਲੀਜ਼ ਟੂ ਓਨ ਐਗਰੀਮੈਂਟ ਹੈਗੇ ਆ ਟਰੱਕਿੰਗ ਇੰਡਸਟਰੀ ਦੇ ਵਿੱਚ ਜਾਂ ਲੀਜ਼ ਕਰਦੇ ਹੈਗੇ ਆ ਜਾਂ ਕੋਈ ਵੀ ਇਦਾਂ ਦਾ ਲੀਸਿੰਗ ਹੈਗੀ ਆ ਉਹਨੂੰ ਟੋਟਲੀ ਪ੍ਰੈਡੇਟਰੀ ਲੀਸਿੰਗ ਕਰਾਰ ਦੇ ਦਿੱਤਾ ਆ। ਔਰ ਕਾਂਗਰਸ ਨੂੰ ਔਰ ਡੀਓਟੀ ਨੂੰ ਉਹਨਾਂ ਨੇ ਰਿਕਮੈਂਡੇਸ਼ਨ ਕੀਤੀ ਹੈ ਜਿਹੜੀ ਕਿ ਡੀਓਟੀ ਨੇ ਇਨ ਰਿਟਰਨ ਦੇ ਵਿੱਚ ਕਾਂਗਰਸ ਨੂੰ ਰਿਕਮੈਂਡੇਸ਼ਨ ਕੀਤੀ ਹੈ ਕਿ ਇਹ ਸਾਰੇ ਜਿਹੜੇ ਪ੍ਰੈਡੇਟਰੀ ਲੈਂਡਿੰਗ ਹੈਗੀ ਆ ਜਾਂ ਸਾਰੇ ਜਿਹੜੇ ਲੀਜ਼ ਟੂ ਓਨ ਹੈਗੇ ਆ ਇਹ ਸਾਰੇ ਦੇ ਸਾਰੇ ਬੈਨ ਹੋਣੇ ਚਾਹੀਦੇ ਆ। ਸੋ ਇਹ ਵੀ ਇੱਕ ਬਹੁਤ ਮਹੱਤਵਪੂਰਨ ਸਟੈਪ ਹੋਇਆ ਹੈਗਾ ਜਿਹੜਾ ਕਿ ਇੰਡਸਟਰੀ ਦੇ ਲਈ ਬਹੁਤ ਵਧੀਆ ਰਹੇਗਾ ਕਿਉਂਕਿ ਬਹੁਤ ਲੋਕੀ ਜਿਹੜੇ ਆ ਉਹ ਲੀਜ਼ ਟੂ ਓਨ ਪ੍ਰੋਗਰਾਮਸ ਦੇ ਵਿੱਚ ਫਸੇ ਹੋਏ ਆ ਔਰ ਉਹਨਾਂ ਦਾ ਲੀਜ਼ ਟੂ ਓਨ ਪ੍ਰੋਗਰਾਮ ਦੇ ਵਿੱਚ ਜਿੱਦਾਂ ਕਿ ਪਤਾ ਹੈ ਆਪਾਂ ਨੂੰ ਕਿ ਆਪਣੇ ਜਿਹੜੇ ਟਰੱਕ ਸੇਲਸ ਦੇ ਵਿੱਚ ਹੈਗੇ ਆ ਉਹਨਾਂ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਬਹੁਤ ਵੱਡੀਆਂ ਔਰ ਵੱਡੇ ਲੈਵਲ ਤੇ ਕੀਤੀਆਂ ਗਈਆਂ ਹੈਗੀਆਂ। ਸੋ ਇਸ ਚੀਜ਼ ਨੂੰ ਵੀ ਇਸ ਵੇਲੇ ਡੀਓਟੀ ਵੱਲੋਂ ਰਿਕਮੈਂਡੇਸ਼ਨ ਕਾਂਗਰਸ ਨੂੰ ਭੇਜ ਦਿੱਤੀ ਗਈ ਹੈ ਕਿ ਇਹ ਚੀਜ਼ਾਂ ਜਿਹੜੀਆਂ ਇਹ ਬੈਨ ਹੋਣੀਆਂ ਚਾਹੀਦੀਆਂ। ਸੋ ਇੰਡਸਟਰੀ ਦੇ ਵਿੱਚ ਤੁਸੀਂ ਰਹਿਣਾ ਹੈਗਾ ਤਾਂ ਇੰਡਸਟਰੀ ਦੇ ਵਿੱਚ ਸਾਰਿਆਂ ਨੂੰ ਜ਼ਰੂਰੀ ਹੈਗਾ ਕਿ ਇੰਡਸਟਰੀ ਦੇ ਬਾਰੇ ਦੇ ਵਿੱਚ ਸਾਰਾ ਤੁਸੀਂ ਗਿਆਨ ਰੱਖੋ। ਐਟਲੀਸਟ ਤੁਸੀਂ ਇਹ ਚੀਜ਼ਾਂ ਨੂੰ ਸੋਚੋ ਸਮਝੋ ਔਰ ਫਿਰ ਵਿਚਾਰ ਕਰੋ ਫਿਰ ਐਕਸ਼ਨ ਕਰੋ ਇਹਨਾਂ ਚੀਜ਼ਾਂ ਦੇ ਉੱਤੇ। ਜਿੱਦਾਂ ਕਿ ਰਾਜਕਰਨ ਤੁਸੀਂ ਹੁਣੇ ਕਿਹਾ ਕਿ ਕੋਈ ਬੰਦਾ ਇਹ ਲਿਖ ਰਿਹਾ ਸੀਗਾ ਕਿ ਵਿਹਲੜ ਹੈ ਨਾ ਤੇ ਜੇ ਰਮਨ ਜੀ ਆਵਾਜ਼ ਤੁਹਾਡੀ ਹੋਣੀ ਬੰਦ ਹੋ ਗਈ। ਸੁਣ ਰਹੀ ਅਨਫੋਰਚੂਨੇਟ ਹੈਗੀ ਆ ਕਿ ਇਹੋ ਜਿਹੇ ਅੰਸ਼ ਸਾਡੇ ਕਮਿਊਨਿਟੀ 'ਚ ਹੈਗੇ ਆ ਔਰ ਇਹੋ ਜਿਹੀਆਂ ਲੋਕੀ ਹੀ ਜਿਹੜੇ ਆ ਇੱਕ ਕਮਿਊਨਿਟੀ ਨੂੰ ਹਰ ਕਮਿਊਨਿਟੀ ਨੂੰ ਇਹੋ ਜਿਹੇ ਲੋਕ ਜਿਹੜੇ ਆ ਉਹ ਬੇਵਕੂਫ ਸਮਝਦੇ ਹੈਗੇ ਬੇਵਕੂਫ ਬਣਾ ਰਹੇ ਹੈਗੇ ਔਰ ਇਹ ਨਹੀਂ ਪਤਾ ਉਹਨਾਂ ਨੂੰ ਕਿ ਆਪ ਖੁਦ ਵੱਡੇ ਬੇਵਕੂਫ ਆ। ਬਿਲਕੁਲ। ਸੋ ਇਦਾਂ ਦੇ ਨੂੰ ਇਹ ਨਹੀਂ ਪਤਾ ਵੀ ਅਸੀਂ ਆਪਣੇ ਕੋਲੋਂ ਨਹੀਂ ਦੇ ਰਹੇ ਜੋ ਆ ਰਹੀ ਹੈ ਤੇ ਨਹੀਂ ਤਾਂ ਜੇ ਪੈਸੇ ਬਣਾਣੇ ਹੁਣ ਅਸੀਂ ਵੀ 2-3 ਪੰਡਤ ਇੱਥੇ ਬਿਠਾ ਲਈਏ ਆਰਾਮ ਨਾਲ, ਨਾਲੇ ਪੈਸੇ ਬਣਾਈਏ ਨਾਲੇ ਲੋਕਾਂ ਦੇ ਹੱਥ ਦਿਖਾਈਏ। ਇਹਦੇ ਵਰਗੇ ਨੇ ਕਾਲ ਕਰਨੀ ਹੈ ਸਭ ਤੋਂ ਪਹਿਲਾਂ। ਮੈਂ ਰਾਜਕਰਨ ਮੈਂ ਤਾਂ ਦੱਸਦਾ ਮੈਂ ਜਿਹੜੀ ਕਹਿੰਦਾ ਨਾ ਪਿਛਲੇ 4 ਦਿਨਾਂ ਦੇ ਵਿੱਚ ਆਪਾਂ ਕੈਂਪੇਨ ਚਲਾਈ ਸੀਗੀ ਕਿ ਜਿੰਨੇ ਵੀ ਵੱਧ ਤੋਂ ਵੱਧ ਸਾਨੂੰ ਈਮੇਲ ਭੇਜ ਸਕਦੇ ਆ ਭੇਜੋ ਤਾਂ ਕਿ ਅਸੀਂ
ਉਹਦੇ ਵਿੱਚ ਵੀ ਮੈਨੂੰ ਇਹ ਕਮੈਂਟਸ ਟੈਕਸਟ ਆ ਰਹੇ ਹੈਗੇ ਲੋਕਾਂ ਦੇ, ਉਹ ਤੁਸੀਂ ਤਾਂ ਆਪਣੇ ਆਪ ਨੂੰ ਪ੍ਰਮੋਟ ਕਰ ਰਹੇ ਹੋ। ਮੈਂ ਕਿਹਾ ਯਾਰ ਮੇਰਾ ਇਹਦੇ ਵਿੱਚ ਕੀ ਪ੍ਰਮੋਸ਼ਨ ਹੈਗੀ ਹੈ, ਮੈਂ ਬੈਠਾ ਤੁਹਾਨੂੰ ਕਮੈਂਟਸ ਲਿਖ ਕੇ ਭੇਜ ਰਿਹਾ ਵੀ ਆ ਕਾਪੀ ਪੇਸਟ ਕਰ ਦਿਓ, ਘੱਟੋ ਘੱਟ ਇਦਾਂ ਦਾ ਕਰ ਸਕਦੇ ਆ, ਪਰ ਉਹਦੇ ਵਿੱਚ ਵੀ ਲੋਕੀ ਇਹ ਕਹਿ ਰਹੇ ਆ ਕਿ ਤੁਸੀਂ ਆਪਣਾ ਬਿਜ਼ਨਸ ਪ੍ਰਮੋਟ ਕਰ ਰਹੇ ਆ। ਚਲੋ ਜੀ, ਇਹੋ ਜਿਹਾ ਕੁਝ ਨਹੀਂ ਹੋ ਸਕਦਾ, ਇਹੋ ਜਿਹਾ ਕੁਝ ਨਹੀਂ ਹੋ ਸਕਦਾ। ਸੋ ਸਰੋਤਿਓ, ਜੇ ਤੁਹਾਡਾ ਵੀ ਕੋਈ ਕੁਐਸਚਨ ਆ ਤੁਸੀਂ ਕਾਲ ਕਰ ਸਕਦੇ ਹੋ 408-272-5200 408-272-5200। ਜਿਹੜਾ US MCA ਤੇ ਨਾਰਥ ਅਮਰੀਕਾ ਟ੍ਰੇਡ ਦਾ ਜਿਹੜਾ ਫਿਊਚਰ ਆ, ਇਹ ਕਿਉਂਕਿ ਹੁਣ ਇੱਕ ਮੈਂਡੇਟਰੀ ਰਿਵਿਊ ਸਕੈਜੂਲ ਹੈਗਾ 2026 ਦੇ ਵਿੱਚ, ਜਿਹੜਾ ਹੁਣ ਮੌਜੂਦਾ ਐਡਮਿਨਿਸਟ੍ਰੇਸ਼ਨ ਹੈ ਇਹ ਕਰੂਗਾ। ਸੋ ਕਾਂਗਰਸ ਤੇ ਜੋ US ਦਾ ਐਡਮਿਨਿਸਟ੍ਰੇਸ਼ਨ ਆ, ਉਹ ਕਹਿੰਦੇ ਪਈ ਰੀਨੈਗੋਸ਼ੀਏਟ ਕਰਨਗੇ ਸਟ੍ਰਿਕਟ ਰੀਜਨਲ ਕੰਟੈਂਟ ਰਿਕੁਆਇਰਮੈਂਟ ਫॉर ਵਹੀਕਲਸ ਤੇ ਪਾਰਟਸ। ਇਹਦੇ ਨਾਲ ਕੀ ਹੋਣਾ ਵੀ ਜਿਹੜੇ ਟਰੱਕਿੰਗ ਸਪਲਾਇਰਸ ਆ, ਜੋ ਪਾਰਟਸ ਨੂੰ ਬਾਹਰ ਬਣਾਉਂਦੇ ਹੈਗੇ ਅਮਰੀਕਾ ਤੋਂ ਬਾਹਰ, ਚਾਹੇ ਉਹ ਕੈਨੇਡਾ ਹੋ ਗਿਆ, ਚਾਹੇ ਉਹ ਮੈਕਸੀਕੋ ਹੋ ਗਿਆ, ਉਹਨਾਂ ਨੂੰ ਬਹੁਤ ਜ਼ਿਆਦਾ ਹੁਣ ਇਹਦੇ ਜਦੋਂ ਇਹ ਰੂਲ ਚੇਂਜ ਹੋਣੇ ਆ, ਉਹਨਾਂ ਦੇ ਉੱਤੇ ਪ੍ਰੋਡਕਸ਼ਨ ਕਾਸਟ ਦਾ ਅਸਰ ਪਊਗਾ, ਜਿਹਦੇ ਨਾਲ ਪ੍ਰੋਡਕਸ਼ਨ ਕਾਸਟ ਵਧੂਗੀ ਤੇ ਇਹ ਜੋ ਸਪਲਾਈ ਚੇਨ ਆ ਉਹ ਡਿਸਟਰਪਟ ਵੀ ਹੋ ਸਕਦੀ ਹੈਗੀ। ਅਸਰ ਤਾਂ ਦੇਖੋ ਹਰਜੋਤ ਜੀ, ਰਮਨ ਜੀ, ਇਸ ਚੀਜ਼ ਦਾ ਜਿਹੜਾ ਉਹ ਪੈਣਾ ਹੀ ਪੈਣਾ ਆ। ਜਦੋਂ ਕਿਤੇ ਵੀ ਟੈਰਿਫ ਵੱਧਦੇ ਆ ਤੇ ਓਬਵੀਅਸਲੀ ਜਿਹੜੀ ਡਿਮਾਂਡ ਆ ਉਹ ਘਟਣੀ ਸ਼ੁਰੂ ਹੋ ਜਾਂਦੀ ਆ, ਸਪਲਾਈ ਚੇਨ ਦੇ ਉੱਤੇ ਅਸਰ ਪੈਣਾ। ਸਪਲਾਈ ਮਤਲਬ ਵਿਹਲੇ ਹੋ ਜਾਣਾ, ਉੱਥੇ ਥੋੜਾ ਜਿਹਾ ਕੰਮ ਘਟ ਜਾਣਾ, ਤੇ ਜਦੋਂ ਕੰਮ ਘਟਿਆ ਹੋਵੇ, ਆਲਰੇਡੀ ਜਿਹੜੀ ਇੱਕ ਡਾਊਨ ਹੋਈ ਇੰਡਸਟਰੀ ਆ ਉਹਦੇ ਵਿੱਚ ਹੋਰ ਕੰਮ ਘਟ ਜੇ ਤਾਂ ਉਹਦੇ ਸਿੱਟੇ ਕੋਈ ਬਾੜੇ ਜਿਹੜੇ ਚੰਗੇ ਜਿਹੜੇ ਉਹ ਨਹੀਂ ਹੋ ਸਕਦੇ। ਸੋ ਹੋਪਫੁਲੀ ਉਸ ਤੋਂ ਪਹਿਲਾਂ ਜਿਹੜੀਆਂ ਚੀਜ਼ਾਂ ਆਖੀਆਂ ਜਾ ਰਹੀਆਂ, ਫੈਂਟਨਲ ਨੂੰ ਲੈ ਕੇ ਜਿਹੜੇ ਟਰੰਪ ਹੋਣਾ ਨੇ ਕਿਹਾ ਵੀ ਜਿੰਨੀ ਦੇਰ ਤੱਕ ਫੈਂਟਨਲ ਦਾ ਸਮਾਨ ਘੱਲਣਾ ਤੁਸੀਂ ਇੱਧਰ ਬੰਦ ਨਹੀਂ ਕਰਦੇ, ਜਿੰਨੀ ਦੇਰ ਤੱਕ ਜਿਹੜੇ ਲੋਕ ਬਾਰਡਰ ਟੱਪ ਕੇ ਆ ਰਹੇ ਜਿਹੜਾ ਉਹ ਰੋਕਦੇ, ਅਸੀਂ ਜਿਹੜਾ ਟ੍ਰੇਡ ਦੇ ਉੱਤੇ ਇਸ ਤਰੀਕੇ ਦਾ ਅਸਰ ਜਿਹੜਾ ਉਹ ਪਊਗਾ। $900 ਬਿਲੀਅਨ ਦਾ ਸਾਲਾਨਾ ਟ੍ਰੇਡ ਆ ਇਹਨਾਂ ਤਿੰਨਾਂ ਮੁਲਕਾਂ ਦੇ ਦਰਮਿਆਨ। ਚਾਈਨਾ ਦੇ ਨਾਲ ਜਿਹੜਾ ਉਹ ਵੱਖਰਾ $multi billion ਉਹਨਾਂ ਦੇ ਨਾਲ ਜਿਹੜਾ ਉਹ ਚੱਲਦਾ ਹੈ, ਤੇ ਜਦੋਂ ਸਾਰੀ ਚੀਜ਼ ਦੇ ਉੱਤੇ ਟੈਰਿਫ ਲੱਗੂਗਾ ਤਾਂ ਅਸਰ ਜਿਹੜਾ ਹਰ ਇੱਕ ਇੰਡਸਟਰੀ ਦੇ ਉੱਤੇ ਇਸ ਦਾ ਜਿਹੜਾ ਉਹ ਪੈਣਾ ਹੀ ਪੈਣਾ ਆ। ਟਰੰਪ ਹੁਣਾਂ ਨੂੰ ਵਾਰ-ਵਾਰ ਪੁੱਛਿਆ ਜਾ ਰਿਹਾ ਵੀ ਕੋਈ ਤਰੀਕ ਮਿੱਥੀ ਆ, ਤਾਂ ਉਹ 1 ਫਰਵਰੀ ਹੀ ਦੋਨਾਂ ਚੀਜ਼ਾਂ ਦੇ ਲਈ ਜਿਹੜਾ ਉਹ ਆਖ ਰਹੇ ਹੈਗੇ ਆ। ਸੋ ਉਹ ਅਸਰ ਜਿਹੜਾ ਪੈਣਾ ਹੈ। ਜੀ ਰਮਨ ਜੀ। ਰਾਜਕਰਨ, ਦੋ ਚੀਜ਼ਾਂ ਜਿਹੜੀਆਂ ਬਹੁਤ ਇੰਪੋਰਟੈਂਟ ਡਿਸਕਸ ਕਰਨ ਵਾਲੀਆਂ ਹੈਗੀਆਂ ਇਸ ਵੇਲੇ। ਇੱਕ ਤਾਂ ਹੈਗੀ ਹੈ ਕਿ ਜਿਹੜਾ ਆਪਾਂ ਫਰਾਡ ਤੇ ਲੋਡ ਚੋਰੀ ਤੇ ਇਹਦਾ ਸਾਰਾ ਕੁਝ ਚੱਲ ਰਿਹਾ ਸੀਗਾ, ਇਹਦੇ ਵਿੱਚ ਮੈਂ ਇੱਕ ਗੱਲ ਦੱਸਣੀ ਚਾਹੁੰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ MC ਨੰਬਰ ਜਿਹੜਾ ਹੈਗਾ ਇਹ ਅਬੋਲਿਸ਼ ਕਰ ਦਿੱਤਾ ਜਾ ਰਿਹਾ। MC ਨੰਬਰ ਜਿਹੜਾ ਆ ਹੋ ਸਕਦਾ ਹੈ ਕਿ ਇਹ ਖਤਮ ਕਰ ਦਿੱਤਾ ਜਾਵੇ, ਸਿਰਫ DOT ਨੰਬਰ ਰਹਿ ਜਾਵੇ, ਕਿਉਂਕਿ MC ਨੰਬਰ ਜਿਹੜੀ ਉਹਦੀ ਖਰੀਦਦਾਰੀ ਹੁੰਦੀ ਆ ਉਹਦੇ ਨਾਮ ਦੇ ਉੱਤੇ ਸਾਰਾ ਕੁਝ ਜਿਹੜਾ ਹੁੰਦਾ ਹੈ। ਸੋ ਇਸ ਕਰਕੇ ਇੱਕ ਇਹ ਅਪਡੇਟ ਹੈਗਾ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਕਿ MC ਨੰਬਰ ਜਿਹੜਾ ਆ ਉਹ ਟੋਟਲੀ ਖਤਮ ਕਰ ਦਿੱਤਾ ਜਾਵੇ, ਕਿਉਂਕਿ ਉਹਦੇ ਵਿੱਚ ਜਿਹੜੀ ਖਰੀਦੋ ਫਰੋਖਤ ਕਰਕੇ ਉਹਦੇ ਨਾਂ ਤੇ ਜਿਹੜੀ ਚੋਰੀ ਹੁੰਦੀ ਆ, ਸੋ ਉਹਦੇ ਚੱਲਦੇ ਇਹ ਚੀਜ਼ ਹੋ ਰਹੀ ਆ। ਔਰ ਇੱਕ ਹੋਰ ਚੀਜ਼ ਕੱਲ ਬੜੀ ਇੰਟਰਸਟਿੰਗ ਸਾਹਮਣੇ ਆਈ ਹੈਗੀ ਆ ਰਾਜਕਰਨ, ਮੈਨੂੰ ਇੱਕ ਲਾਇਰ ਵੱਲੋਂ ਵੀ ਕਾਲ ਆਈ ਹੈਗੀ ਆ, ਔਰ ਇੱਕ ਦੂਸਰੀ ਆਪਣੇ ਨਕ ਲੈਂਦੇ ਆ CPA ਵੱਲੋਂ ਕਾਲ ਆਈ ਹੈਗੀ ਆ। ਇੱਕ ਕੈਰੀਅਰ ਜਿਹਨੂੰ ਕਿ ਏਰੀਆ ਦੇ ਵਿੱਚ ਸਕੇਲ ਦੇ ਉੱਤੇ ਕਿਤੇ ਰੋਕਿਆ ਗਿਆ ਹੈਗਾ, ਸਕੇਲ ਦੇ ਉੱਤੇ ਰੋਕਿਆ, ਜਾਂ ਉਹਨਾਂ ਨੂੰ ਸਕੇਲ ਦੇ ਉੱਤੇ ਟਿਕਟ ਉਹਨਾਂ ਨੇ ਮੈਨੂੰ ਭੇਜੀ ਹੈਗੀ ਆ, ਸਕੇਲ ਤੇ ਰੋਕਿਆ ਗਿਆ। ਔਰ ਉਸ ਟਿਕਟ ਦੇ ਵਿੱਚ ਇੱਦਾਂ ਹੋਇਆ ਕਿ ਉਹਨਾਂ ਦੇ ਟਰੱਕ ਦਾ ਜਿਹੜਾ CA ਨੰਬਰ ਸੀਗਾ, ਜਾਂ ਉਹਨਾਂ ਦੀ MC ਨੰਬਰ ਜਾਂ CA ਨੰਬਰ, ਕੋਈ ਨਾ ਕੋਈ ਜਿਹੜਾ ਨੰਬਰ ਹੈਗਾ ਉਹ ਐਕਸਪਾਇਰਡ ਸੀਗਾ। ਸੋ ਉਹਨਾਂ ਨੇ ਉਹ ਟਰੱਕ ਜਿਹੜਾ ਆ ਉਹ ਇੰਪਾਊਂਡ ਕਰ ਲਿਆ, ਔਰ ਉਹਨੂੰ ਟਰੱਕ ਦੇ ਮੇਰੇ ਖਿਆਲ ਉਹਨਾਂ ਦੇ 6 ਟਰੱਕ ਆ, ਉਹਦੇ ਵਿੱਚੋਂ 3 ਟਰੱਕ ਇੰਪਾਊਂਡ ਹੋ ਗਏ, ਉਹਦੇ ਵਿੱਚੋਂ 2 ਟਰੱਕ ਉਹਨਾਂ ਨੇ ਛੱਡ ਦਿੱਤੇ ਤੇ ਇੱਕ ਟਰੱਕ ਜਿਹੜਾ ਆ ਉਹ ਇੰਪਾਊਂਡ ਕਰ ਲਿਆ। ਉਸ ਟਰੱਕ ਦੀ ਜਿਹੜੀ ਉਹਨਾਂ ਨੇ ਟਿਕਟ ਦਿੱਤੀ, ਉਹ ਉਹਨਾਂ ਨੇ ਆਪਣਾ ਜਿਹੜਾ ਨੰਬਰ ਸੀਗਾ ਉਹ ਰੀਇਨਸਟੇਟ ਕਰਵਾ ਲਿਆ। ਉਹਨਾਂ ਨੇ ਕਿਹਾ ਕਿ ਰੀਇਨਸਟੇਟ ਕਰਵਾ ਕੇ ਨੰਬਰ, ਪਰ ਜਦੋਂ ਟਿਕਟ ਉਹਦੀ ਦੇਖੀ ਤਾਂ ਟਿਕਟ ਦੇ ਉੱਤੇ ਉਹਨਾਂ ਨੇ ਹੁਣ ਇਹ ਜਿਹੜਾ ਟਿਕਟ ਜਿਹੜੀ ਆ, ਜਿਹੜਾ ਇੱਕ ਟਰੱਕ ਰਹਿ ਗਿਆ ਸੀਗਾ ਉਹ ਸਟਿਲ ਇੰਪਾਊਂਡ ਆ, ਔਰ ਉਹਦੇ ਉੱਤੇ ਜਿਹੜਾ ਮਤਲਬ ਕਿ $7-8 ਦਾ ਉਹ ਹੋ ਗਿਆ ਜਿਹੜਾ ਇੰਪਾਊਂਡ ਦਾ ਖਰਚਾ ਆ, ਤੇ ਪਲੱਸ ਉਹਦੇ ਨਾਲ ਜਿਹੜਾ ਹੋ ਗਿਆ ਕਿ ਉਹਨੂੰ $300 ਦਿਹਾੜੀ ਦਾ ਪੈ ਰਿਹਾ। ਪਰ ਹੁਣ ਸਿਚੁਏਸ਼ਨ ਉਹਨਾਂ ਦੇ ਨਾਲ MCP ਨੰਬਰ ਜਿਹੜਾ ਆ, ਉਹ ਮੈਨੂੰ ਟੈਕਸਟ ਆਇਆ ਉਹਨਾਂ ਦਾ ਕਿ MCP ਨੰਬਰ ਜਿਹੜਾ ਆ ਉਹ ਐਕਸਪਾਇਰਡ ਸੀਗਾ।
ਹੁਣ ਉਹਦੇ ਵਿੱਚ ਜਿਹੜੀ CHP ਹੈਗੀ ਆ, ਉਹਨਾਂ ਨੇ ਰਿਕੁਆਇਰਮੈਂਟ ਕੀਤੀ ਹੈਗੀ ਹੈ ਕਿ ਜਿਹੜਾ ਓਨਰ ਹੈਗਾ ਉਹ ਆਪਣੀ ਵਰਕਰਸ ਕੰਪ ਇੰਸ਼ੋਰੈਂਸ ਜਿਹੜੀ ਆ ਉਹ ਦਿਖਾਵੇ, ਕਿਉਂਕਿ ਉਹਦੇ ਵਿੱਚ ਉਹਨਾਂ ਨੇ ਡਰਾਈਵਰ ਦੀ ਇੰਟਰਵਿਊ ਜਿਹੜੀ ਲਈ ਹੈ, ਡਰਾਈਵਰ ਨੇ ਕਿਹਾ ਕਿ 10 ਡਰਾਈਵਰ ਕੰਮ ਕਰਦੇ ਆ, ਉਹਨਾਂ ਦੀ ਸੇਫਰ ਦੇ ਉੱਤੇ 6 ਡਰਾਈਵਰ ਸ਼ੋ ਹੁੰਦੇ ਆ, ਤੇ ਉਹਨਾਂ ਨੂੰ ਹੁਣ ਜਿਹੜੇ ਉਹ ਡਰਾਈਵਰ ਆ ਸਾਰੇ 1099 ਦੇ ਉੱਤੇ ਹੈਗੇ ਆ, ਪਰ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਉਹਨਾਂ ਦੀ ਟਿਕਟ ਦੇ ਉੱਤੇ, ਇਹ ਨਹੀਂ ਵੀ ਮੈਂ ਮਤਲਬ ਕਿ ਮੂੰਹ ਜ਼ਬਾਨੀ ਗੱਲ ਦੀ ਗੱਲ ਕਰ ਰਿਹਾ, ਮੇਰੇ ਕੋਲ ਟਿਕਟ ਹੈਗੀ ਆ, ਟਿਕਟ ਦੇ ਉੱਤੇ ਲਿਖਿਆ ਆ ਕਿ ਦੇ ਨੀਡ ਟੂ ਸ਼ੋ ਵਰਕਸ ਕੰਪ ਇੰਸ਼ੋਰੈਂਸ, ਤੇ ਉਸ ਤੋਂ ਬਿਨਾ ਉਹਨਾਂ ਦਾ ਟਰੱਕ ਜਿਹੜਾ ਉਹ ਛੁੱਟ ਨਹੀਂ ਸਕਦਾ। ਸੋ ਇੱਕ ਬੜੀ ਇੰਟਰਸਟਿੰਗ ਔਰ ਬੜੀ ਟਵਿਸਟ ਵਾਲੀ ਖਬਰ ਹੈਗੀ ਆ, ਕਿਉਂਕਿ CHP ਦਾ ਅਧਿਕਾਰ ਖੇਤਰ ਨਹੀਂ ਹੈਗਾ ਇਹਦੇ ਬਾਰੇ ਚ ਪੁੱਛਣ ਦੇ ਲਈ, ਵਰਕਰਸ ਕੰਪ ਦੇ ਬਾਰੇ ਚ, ਪਰ ਇਹ ਕਿਸ ਤਰ੍ਹਾਂ ਇਹ ਆ ਰਿਹਾ ਹੈਗਾ ਜਾਂ ਕਿੱਦਾਂ ਕੀ ਚੀਜ਼ ਹੋ ਰਹੀ ਹੈਗੀ, ਅਸੀਂ ਇਨਵੈਸਟੀਗੇਟ ਕਰ ਰਹੇ ਹਾਂ, ਪਰ ਵੀ ਵਾਂਟ ਟੂ ਲੈਟ ਯੂ ਨੋ, ਆਪਣੀ ਕਮਿਊਨਿਟੀ ਨੂੰ ਵੀ ਜਸਟ ਵਾਂਟ ਟੂ ਲੈਟ ਯੂ ਨੋ ਕਿ these kind of things can happen to you, ਇਹ ਚੀਜ਼ਾਂ ਹੋ ਸਕਦੀਆਂ ਤੁਹਾਡੇ ਨਾਲ ਵੀ, ਹੁਣ ਇਹ ਚੀਜ਼ਾਂ ਵਾਪਰ ਸਕਦੀਆਂ ਕਿ ਜਿੱਥੇ ਤੁਸੀਂ ਇਦਾਂ ਦੇ ਕੰਮ ਦੇ ਵਿੱਚ ਆ ਸਕਦੇ ਹੈਗੇ ਆ। ਸੋ ਬਹੁਤ ਹੀ ਮਤਲਬ ਕਿ ਬਿਲਕੁਲ ਡਿਫਰੈਂਟ ਟਾਈਪ ਦੀ ਇਹ ਸਿਚੁਏਸ਼ਨ ਹੈਗੀ ਆ, ਪਰ ਡੈਫੀਨੇਟਲੀ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਕਿ ਜਿੰਨਾ ਵੀ ਵੱਧ ਤੋਂ ਵੱਧ ਹੋ ਸਕੇ ਸਕੇਲ ਵਾਲਿਆਂ ਨੂੰ ਮਿਲਿਆ ਜਾ ਸਕੇ, ਜਾਂ ਕਿਸ ਤਰ੍ਹਾਂ ਇਸ ਚੀਜ਼ ਦੀ ਕੋਖ ਪੜਤਾਲ ਕੀਤੀ ਜਾ ਸਕੇ। ਪਰ ਜੇ ਹੋਰ ਕਿਸੇ ਨੂੰ ਵੀ ਇਦਾਂ ਦੀ ਕੋਈ ਟਿਕਟ ਮਿਲੀ ਹੈਗੀ ਆ, ਹੋਰ ਕਿਸੇ ਨੂੰ ਵੀ ਇਦਾਂ ਦਾ ਕੋਈ ਸਿਚੁਏਸ਼ਨ ਖੜੀ ਹੋਈ ਆ, ਤੇ ਜ਼ਰੂਰ ਸਾਡੇ ਤੱਕ ਪਹੁੰਚ ਕਰੋ ਜੀ। ਆਪਣੇ ਨਾਲ ਜੁੜੇ ਹੋਏ ਨੇ ਅਮਰੀਕ ਜੀ, ਸਤਿ ਸ਼੍ਰੀ ਅਕਾਲ ਜੀ। ਸਰੋਤਿਓ, ਜੇ ਤੁਹਾਡਾ ਵੀ ਕੋਈ ਸਵਾਲ ਆ ਟਰੱਕਿੰਗ ਬਾਰੇ ਤਾਂ ਕਾਲ ਕਰ ਸਕਦੇ ਹੋ 408 272 5200 ਦੇ ਉੱਤੇ। ਜੀ ਅਮਰੀਕ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕਿੰਨਾ ਭਰਾਵਾਂ ਨੂੰ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਮੇਰਾ ਸਵਾਲ ਸੀਗਾ ਵੀ ਇਹ ਜਿਹੜਾ ਆਪਣਾ ਇਹਨੀ ਸਮੋਕ ਟੈਸਟ ਸ਼ੁਰੂ ਕੀਤਾ ਟਰੱਕਾਂ ਦਾ, ਇਹ ਕਿਹੜੇ ਸਾਲ ਤੋਂ? 2006, 7, 8, 9, 10, 11, 12, 13 ਕਿਹੜੇ ਸਾਲ ਤੋਂ ਇਹ ਉਹਦੇ ਅੰਡਰ ਕਿਹੜੇ ਆਉਂਦੇ ਆ? 6 ਵਾਲੇ ਵੀ ਆਉਂਦੇ, 12 ਵਾਲੇ ਵੀ ਆਉਂਦੇ? ਸਾਰੇ ਆਉਂਦੇ ਆ ਜੀ, 2024 ਵਾਲੇ ਵੀ ਆਉਂਦੇ ਆ। ਨਹੀਂ, ਸਾਰੇ ਦਾ ਮਤਲਬ ਕਿਦਾਂ? ਜੇ ਕਿਸੇ ਕੋਲ 93 ਆ ਤਾਂ ਉਹ ਵੀ ਆਉਂਦਾ? ਸਾਰੇ ਆਉਂਦੇ ਆ। ਠੀਕ ਆ ਜੀ, ਧੰਨਵਾਦ ਜੀ। ਇਹ ਸਮੋਗ ਵਾਲੇ ਦਾ ਕਲੀਨ ਟਰੱਕ ਚੈੱਕ ਦਾ ਜਿਹੜਾ ਪੁੱਛਦੇ ਸੀਗੇ? ਹਾਂਜੀ, CTC ਦੇ ਵਿੱਚ ਸਾਰੇ ਟਰੱਕ ਹੈ ਜੀ, ਕੋਈ ਵੀ ਐਗਜ਼ੈਂਪਟ ਨਹੀਂ ਹੈਗਾ ਉਹਦੇ ਵਿੱਚ, ਕੋਈ ਪੁਰਾਣਾ ਨਹੀਂ, ਕੋਈ ਨਵਾਂ ਨਹੀਂ। ਅੱਛਾ ਜੀ। ਸੋ ਸਾਰਿਆਂ ਨੂੰ ਜਿਹੜਾ ਉਸ ਦੇ ਵਿੱਚ ਕਰਨਾ ਪੈਣਾ ਆ, ਤੇ ਉਹ ਚੀਜ਼ ਜਿਹੜੀ ਉਹ ਕਰੇ। ਸੋ ਵੈਸੇ ਮੈਨੂੰ ਲੱਗਦਾ ਇਹ ਵੀ ਹੋਣਾ ਨਾ, ਕਈ ਕਹਿੰਦੇ ਵੀ ਇੰਨੇ ਸਾਲ ਪੁਰਾਣੇ ਜਿਹੜੇ ਉਹ ਚੱਲ ਨਹੀਂ ਸਕਦੇ, ਉਹ ਵੀ ਇੱਕ ਵੱਖਰਾ ਮੁੱਦਾ ਹੁੰਦਾ, ਇੰਜਨ ਦੀ ਈਅਰ ਦਾ, ਚੈਸੀ ਦੀ ਈਅਰ ਦਾ। ਫਿਰ ਨਾਲੇ ਕਹਿੰਦੇ ਵੀ ਅਸੀਂ ਇਹ ਕਰਾਉਣਾ ਵੀ ਸਾਰਿਆਂ ਨੂੰ, ਇਹ ਵੀ ਪਤਾ ਵੀ ਕਈ ਚਲਾਈ ਵੀ ਜਾਂਦੇ ਆ। ਸੋ ਕਾਫੀ ਕੁਛ ਹੈ। ਇਨਫੋਰਸਮੈਂਟ ਦੇ ਉੱਤੇ ਪਤਾ ਨਹੀਂ ਰਮਨ ਜੀ ਕਿੱਦਾਂ ਇਹ ਬਹੁਤ, ਹਾਂ ਬਿਲਕੁਲ ਰਾਜਕਰਨ, ਬਹੁਤ ਜ਼ਰੂਰੀ ਹੈਗਾ ਇਨਫੋਰਸਮੈਂਟ ਬਾਰੇ ਜਾਣਨਾ। ਇਨਫੋਰਸਮੈਂਟ ਇਦਾਂ ਹੈਗੀ ਹੈ ਕਿ ਜਦੋਂ ਤੁਸੀਂ ਪੋਰਟ ਆਫ ਐਂਟਰੀ ਤੇ ਜਾਂ ਕਿਸੇ ਸਕੇਲ ਤੋਂ ਜਾਂ ਕਿਤੇ ਵੀ ਲੰਘਦੇ ਹੈਗੇ ਆ, ਰੋਡ ਸਾਈਡ ਸੈਂਸਰਸ ਵੀ ਹੈਗੇ। ਜ਼ਰੂਰੀ ਨਹੀਂਗਾ ਕਿ ਤੁਸੀਂ ਸਕੇਲ ਤੋਂ ਲੰਘਣਾ ਤਾਂ ਹੀ ਪਤਾ ਲੱਗਣਾ, ਰੋਡ ਸਾਈਡ ਸੈਂਸਰ ਵੀ ਹੈਗੇ, ਉਹਨਾਂ ਦੇ ਮੋਬਾਈਲ ਸੈਂਸਰ ਵੀ ਹੈਗੇ, ਕਿਤੇ ਵੈਨ ਲੈ ਕੇ ਖੜੀ ਕੀਤੀ ਹੁੰਦੀ ਉਹਨਾਂ ਨੇ। ਸੋ ਉਹ ਜਿਹੜੇ ਸੈਂਸਰਸ ਹੈਗੇ ਆ, 2 ਟਾਈਪ ਦੇ ਸੈਂਸਰਸ ਜਿਹੜੇ ਇਸ ਵੇਲੇ ਇੰਸਟਾਲ ਹੋਏ ਆ। ਇੱਕ ਹੋਇਆ ਕਿ ਜਿਹਦੇ ਵਿੱਚ ਉਹਨਾਂ ਦੀ ਲਾਇਸੈਂਸ ਪਲੇਟ ਟਰੱਕ ਦੀ ਰੀਡ ਹੁੰਦੀ ਆ, ਉਹ ਤੋਂ ਪਤਾ ਲੱਗਦਾ ਕਿ ਇਹ ਟਰੱਕ ਜਿਹੜਾ CTC ਦੇ ਵਿੱਚ ਰਜਿਸਟਰਡ ਹੈਗਾ ਕਿ ਨਹੀਂ। ਜੇ ਉਹ ਰਜਿਸਟਰਡ ਨਹੀਂ ਹੈਗਾ ਟਰੱਕ, ਤਾਂ ਉਹਨੂੰ ਇੱਕ ਲੈਟਰ ਜਿਹੜੀ ਰਜਿਸਟ੍ਰੇਸ਼ਨ ਦੀ ਜਾਂਦੀ ਹੈਗੀ ਆ। ਉਸ ਤੋਂ ਬਾਅਦ ਜੇ ਉਹ ਟਰੱਕ ਜਿਹੜਾ ਆ, ਉਹਦਾ ਜਿਹੜਾ ਸਮੋਕ ਚੈੱਕ ਆ ਜਿਹੜਾ ਉਹ ਹੋਇਆ ਹੈਗਾ ਕਿ ਨਹੀਂ ਹੈਗਾ, ਉਹ ਜਿਹੜਾ ਅਗਲਾ ਸੈਂਸਰ ਹੈਗਾ ਉਹ ਹੈਗਾ ਜੀ, ਜਿਹਦੇ ਵਿੱਚ ਸਕੈਨ ਕਰਦੇ ਹੈਗੇ ਆ ਕਿ ਤੁਹਾਡੇ ਟਰੱਕ ਦੇ ਵਿੱਚ ਜਿਹੜਾ ਧੂੰਆਂ ਨਿਕਲ ਰਿਹਾ ਜਾਂ ਗੈਸਸ ਨਿਕਲ ਰਹੀਆਂ, ਉਹਨਾਂ ਦੇ ਵਿੱਚ ਜਿਹੜੀਆਂ ਪ੍ਰੋਹਿਬਿਟਡ ਗੈਸਸ ਆ ਜੋ ਨਿਕਲਦੀਆਂ ਹੈਗੀਆਂ, ਤੇ ਤੁਹਾਨੂੰ 30 ਡੇ ਦਾ ਨੋਟਿਸ ਆਉਂਦਾ ਹੈਗਾ। ਮੇਰੇ ਕੋਲ $1000 ਦੀ ਟਿਕਟ ਆ, 30 ਡੇ ਦਾ ਨੋਟਿਸ ਆ ਟੂ ਗੈਟ ਯੂਰ ਟਰੱਕ ਰਿਪੇਅਰਡ, ਸਮੋਕ ਚੈੱਕ ਐਂਡ ਸੈਂਡ ਇਟ ਬੈਕ। ਜੇ ਤੁਸੀਂ ਨਹੀਂ ਭੇਜਦੇ 30 ਡੇਜ਼ ਦੇ ਵਿੱਚ, ਤੇ ਤੁਹਾਡੀ ਰਜਿਸਟ੍ਰੇਸ਼ਨ ਜਿਹੜੀ ਕੈਂਸਲ ਕਰ ਦਿੱਤੀ ਜਾਂਦੀ ਆ, ਤੇ ਪਲੱਸ ਤੁਹਾਨੂੰ ਡੇਲੀ ਦੇ ਹਿਸਾਬ ਦੇ ਨਾਲ ਜਿਹੜਾ ਜੁਰਮਾਨਾ ਹੈਗਾ, ਉਹ ਮੇਰੇ ਖਿਆਲ $5000 ਡੇਲੀ ਦੇ ਹਿਸਾਬ ਦੇ ਨਾਲ ਜਿਹੜਾ ਉਹ ਪੈਣਾ ਸ਼ੁਰੂ ਹੋ ਜਾਂਦਾ। ਸੋ ਕਿਰਪਾ ਕਰਕੇ ਜੇ ਤੁਹਾਡਾ ਟਰੱਕ ਜਿਹੜਾ ਸਮੋਕ ਚੈੱਕ ਪਾਸ ਨਹੀਂ ਹੋ ਰਿਹਾ, ਤੇ ਬਹੁਤ ਟਰੱਕ ਜਿਹੜੇ ਆ ਉਹ ਇਸ ਵੇਲੇ ਜਿੱਦਾਂ ਕਹਿੰਦੇ ਆਪਾਂ 에ਅਰਲਾਈਨਾਂ 'ਚ ਵੀ ਜਹਾਜ਼ ਗਰਾਊਂਡ ਕਰ ਦਿੱਤੇ ਗਏ ਆ, ਬਹੁਤ ਟਰੱਕ ਜਿਹੜੇ ਇਸ ਵੇਲੇ ਗਰਾਊਂਡਡ ਹੈਗੇ ਆ ਕਿਉਂਕਿ ਉਹ ਸਮੋਕ ਚੈੱਕ ਪਾਸ ਨਹੀਂ ਹੋ ਪਾ ਰਿਹਾ। ਔਰ ਜੇ ਤੁਹਾਡਾ ਟਰੱਕ ਡੈਫੀਨੇਟਲੀ ਡਿਲੀਟਡ ਹੈਗਾ, ਤੇ ਫਿਰ ਤੇ ਤੁਸੀਂ ਕੈਲੀਫੋਰਨੀਆ ਆਉਣਾ ਜਿਹੜਾ ਆ ਉਹ ਰਹਿਣੀ। ਜੀ ਬਿਲਕੁਲ, ਫਿਰ ਆਉਣਾ ਜਿਹੜਾ ਉਹ ਰਹਿਣ ਤਾਂ ਜਾਵੇ। ਕੰਮ ਜਿਹੜਾ ਸਖਤ ਆ, ਚਾਹੇ EP ਦੇ ਨਾਲ ਨਹੀਂ ਬਣਦੀ, ਪਰ ਇਹਨਾਂ ਦੇ ਅਜੇ ਵੀ ਦੰਦ ਥੋੜੇ ਤਿੱਖੇ ਜਿਹੜੇ ਆ
ਉਹ ਹੈਗੇ ਆ, ਐਸੀ ਗੱਲ ਜਿਹੜੀ ਆ ਉਹ ਨਹੀਂ ਆ। ਸੋ ਬਿਲਕੁਲ ਸਰੋਤੇ, ਜੇ ਤੁਹਾਡਾ ਵੀ ਟਰੈਕਿੰਗ ਨੂੰ ਲੈ ਕੇ ਕੋਈ ਸਵਾਲ ਆ, ਕੋਈ ਕੁਐਸਚਨ ਆ, ਤਾਂ ਨੰਬਰ ਹੈ ਜੀ 408-272-5200 4082725200 ਦੇ ਉੱਤੇ। ਇੱਕ ਜਿਹੜੀ ਖਬਰ ਆ ਰਹੀ ਹੈ, ਜਿਹੜੇ ਨਾਈਟ ਤੇ ਸਵਿਫਟ ਵਾਲਿਆਂ ਦੀ ਕਹਿੰਦੇ ਜਿਹੜੀ ਆਪਰੇਟਿੰਗ ਇਨਕਮ ਆ ਉਹ 4 ਗੁਣਾ ਵਧੀ ਆ। what does it mean? ਇਹਦਾ ਮਤਲਬ ਇਹ ਆ ਵੀ ਕੀ ਠੀਕ ਹੋ ਰਿਹਾ ਆ ਮਾਹੌਲ ਜਾਂ ਕਿੱਦਾਂ ਆ? ਸੋ Q4 ਦੀ ਜਿਹੜੀ ਇਨਕਮ ਆ ਉਹ ਕਹਿੰਦੇ 4 ਗੁਣਾ ਪਿਛਲੇ ਸਾਲ ਦੇ ਨਾਲੋਂ ਉੱਤੇ ਨੂੰ ਜਿਹੜੀ ਉਹ ਗਈ ਆ, ਕਿ ਇਹਨਾਂ ਦੇ ਮਰਜਰ ਦੇ ਕਰਕੇ ਆਪਾਂ ਨੂੰ ਇਦਾਂ ਲੱਗ ਰਿਹਾ? ਰਾਜਕਿਰਨ, ਬਹੁਤ ਵੱਡੀਆਂ ਜਿਹੜੀਆਂ ਕੰਪਨੀਆਂ ਹੈਗੀਆਂ ਕਾਸਟ ਕਟਿੰਗ ਮੈਜਰਸ ਕਰਦੀਆਂ ਹੈਗੀਆਂ, ਡਿਫਰੈਂਟ ਤਰੀਕੇ ਅਪਣਾਉਂਦੀਆਂ ਹੈਗੀਆਂ, ਕਿਉਂਕਿ ਉਹਨਾਂ ਦੇ ਵਿੱਚ ਜੇ ਉਹਨਾਂ ਦੇ ਟਰੱਕ ਜਿਹੜੇ ਹੈਗੇ ਆ ਉਹ ਕਾਸਟ ਕਟਿੰਗ ਮੈਜਰ ਕਰਦੇ ਹੈਗੇ, ਜੇ ਉਹਨਾਂ ਦਾ ਟਰੱਕ 1 ਮਾਈਲ ਵੀ ਡੀਜ਼ਲ ਦਾ ਉਹ ਬੈਨੀਫਿਟ ਦਿੰਦਾ ਹੈਗਾ, ਤੇ ਉਹ ਜਿਹੜੀ ਕਹਾਣੀ ਆ ਉਹ ਲੱਖਾਂ 'ਚ ਬਣ ਜਾਂਦੀ ਹੈਗੀ ਉਹਨਾਂ ਦੀ। ਸੋ ਡੈਫੀਨੇਟਲੀ ਕਟਿੰਗ ਮੈਜਰਸ ਜਿਹੜੇ ਆ ਕਾਫੀ ਕੀਤੇ ਗਏ ਹੈਗੇ ਆ ਕੰਪਨੀਜ਼ ਵੱਲੋਂ। ਜਿਹੜੀ ਜਦੋਂ ਮਰਜਰ ਹੁੰਦਾ ਆ ਉਦੋਂ ਕੰਪਨੀਆਂ ਦੇ ਵਿੱਚ ਕਈ ਜਿਹੜੇ ਐਸੇ ਟਰਮੀਨਲ ਹੁੰਦੇ ਆ ਜਿਹੜੇ ਓਵਰਲੈਪ ਕਰਦੇ, ਉਹ ਬੰਦ ਕੀਤੇ ਜਾਂਦੇ ਆ। ਜਿਹੜੀਆਂ ਐਕਸੈਸ ਜਿਹੜੀਆਂ ਖਰਚੇ ਹੈਗੇ ਆ ਉਹ ਖਤਮ ਕੀਤੇ ਜਾਂਦੇ ਆ, ਤੇ ਫਿਰ ਪੋਜ਼ਿਟਿਵਿਟੀ ਜਿਹੜੀ ਆ ਉਹ ਪੋਜ਼ਿਟਿਵ ਜਿਹੜਾ ਫਲੋ ਹੈਗਾ ਉਹ ਹੋ ਜਾਂਦਾ ਹੈਗਾ। ਜਿਵੇਂ ਕਿ ਇਸ ਵੇਲੇ ਆਪਣੇ ਟਰੰਪ ਸਾਹਿਬ ਕਹਿ ਰਹੇ ਆ ਕਿ ਬਹੁਤ ਜਿਹੜੀ ਐਕਸਟਰਾ ਸਪੈਂਡਿੰਗ ਹੈਗੀ ਆ, ਬਹੁਤ ਜਿਹੜੀ ਓਵਰਲੈਪਿੰਗ ਹੈਗੀ ਆ, ਬਹੁਤ ਜਿਹੜੀ ਗਵਰਨਮੈਂਟ ਸਪੈਂਡਿੰਗ, ਬਹੁਤ ਜ਼ਿਆਦਾ ਸਪੈਂਡਿੰਗ ਹੈਗੀ ਆ। ਜੇ ਉਹ ਸਪੈਂਡਿੰਗ ਕੱਟ ਕੀਤੀ ਜਾਵੇ ਤਾਂ ਡੈਫੀਨੇਟਲੀ ਹੈ ਕਿ ਤੁਸੀਂ, ਤੁਹਾਡੀ ਕੰਪਨੀ ਆ ਚਾਹੇ ਕੰਟਰੀ ਆ, ਪੋਜ਼ਿਟਿਵ ਵੱਲ ਤਾਂ ਜਾਣਾ ਹੀ ਹੈ ਜੀ। ਮੁਖਤਿਆਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਮੇਰਾ ਕੁਐਸਚਨ ਹੈ, ਮੈਂ ਨਾ ਆਪਣੇ ਉਹ ਜਿਹੜਾ ਨਾ ਚੈੱਕ ਕਰਦੇ ਆ ਨਾ ਟਰੱਕਾਂ ਦਾ, ਟਰੱਕ ਲੇਨ ਚੈੱਕ, ਉਹ ਸਟਿੱਕਰ ਉਹ ਆਪਣੇ ਆਉਂਦੇ ਸੀ ਨਾ, ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਵੀ ਤੁਹਾਨੂੰ ਕੋਈ ਆਪਣੇ ਸਟਿੱਕਰ ਦੇਵੋਗੇ ਜਾਂ ਪਰਮਿਟ ਲਾਓ? ਕਹਿੰਦੇ ਜੀ ਉਹਦੇ ਕੁਛ ਨਹੀਂ ਦੇਣਾ ਤੁਹਾਨੂੰ, ਜਿਹੜੇ ਆਪਣੇ ਦੁਆ ਕਰਦੇ ਆਪਣੇ, ਕਹਿੰਦੇ ਅਸੀਂ ਬਸ ਚੈੱਕ ਕਰਕੇ ਨਾ $45 ਚਾਰਜ ਕਰਨੇ ਆ। ਤੇ ਉਹਦਾ ਵੀ ਕੀ ਮਤਲਬ ਹੈ? ਆਪਾਂ ਨੂੰ ਉਹਦੇ ਨਾਲ ਜਿਹੜੇ ਆਪਾਂ ਨਾ ਕਲੀਨ ਟਰੱਕ ਚੈੱਕ ਕਰਦੇ ਆ ਨਾ, ਜਿਹੜੇ ਪ੍ਰਾਈਵੇਟ ਬੰਦੇ ਕਰਦੇ ਆ, ਉਹ ਕਹਿੰਦੇ ਅਸੀਂ ਕੰਪਿਊਟਰ ਲਾ ਕੇ ਚੈੱਕ ਕਰਨਾ। ਮੈਂ ਕਿਹਾ ਕਿਹੜੀ ਚੈੱਕ ਕੀ ਕਰਨਾ? ਤੁਸੀਂ ਦੱਸ ਨਹੀਂ ਰਹੇ। ਤੁਸੀਂ ਸਮੌਗ ਚੈੱਕ ਕਰਨਾ, ਕੀ ਚੈੱਕ ਕਰਨਾ ਉਹਨਾਂ ਨੇ? ਹਾਂਜੀ ਭਾਈ, ਜਿਹੜੇ ਆਪਣੇ ਉਹ ਜਿਹੜਾ ਦੂਸਰਾ ਕਰਦੇ ਨਾ ਕਲੀਨ ਟਰੱਕ, ਕਹਿੰਦੇ ਚੈੱਕ ਕਰਦੇ ਨਾ। ਹਾਂਜੀ, ਉਹ ਸਮੌਗ ਵਾਲਾ ਉਹ ਕਹਿੰਦੇ ਬਈ ਅਸੀਂ ਤੁਹਾਨੂੰ ਨਹੀਂ, ਤੁਸੀਂ ਰਜਿਸਟਰ ਕਰਨ ਦੀ ਤਾਂ ਨਹੀਂ ਗੱਲ ਕਰ ਰਹੇ ਵੀ? ਉਹ ਕਹਿੰਦੇ ਵੀ ਰਜਿਸਟਰ ਸਾਡੇ ਹੋਇਆ ਟਰੱਕਾਂ ਦੇ ਆ ਕੇ ਨਾ ਉਹ ਸਟਿੱਕਰ ਲਾ ਕੇ ਜਾਂਦੇ ਆ। ਠੀਕ ਹੈ। ਹਾਂਜੀ, ਤੇ ਉਹ ਕਹਿੰਦੇ ਜਿਹੜੇ ਨਵੇਂ ਟਰੱਕ ਆ ਚਾਹੇ ਪੁਰਾਣੇ, ਸਾਰੇ ਕਰਨੇ ਪੈਣੇ ਆ ਉਹ। ਹਾਂਜੀ, ਕੋਈ ਸਾਨੂੰ ਆਪਾਂ ਨੂੰ ਕੋਈ ਦਿੰਦੇ ਜਿੱਦਾਂ ਮੰਨ ਲਾ ਵੀ ਆਪਾਂ ਵੀ ਕਰਾਈਏ ਨਾ ਕੋਈ ਸਟਿੱਕਰ ਦੇਣ, ਇਹ ਪਾਸ ਹੋ ਗਏ ਜਾਂ ਕਿੱਦਾਂ ਹੈ ਨਾ, ਉਹ ਮੇਰੇ ਖਿਆਲ ਪ੍ਰਾਈਵੇਟ ਹੈ, ਉਹਨਾਂ ਮੇਰਾ ਨਹੀਂ ਖਿਆਲ ਕੋਈ ਇਹਨਾਂ ਦਾ ਕੋਈ ਇਹਦਾ ਮਤਲਬ ਹੈਗਾ ਕੋਈ ਸਮੋਕ ਚੈੱਕ ਨਾ। ਨਹੀਂ, ਪ੍ਰਾਈਵੇਟ ਨਹੀਂ ਹੈਗਾ ਭਾਜੀ, ਬਹੁਤ ਜ਼ਰੂਰੀ ਹੈਗਾ ਇਹ ਨਹੀਂ ਗੱਲ ਹੈਗੀ ਕਿ ਕੋਈ ਪ੍ਰਾਈਵੇਟ ਆਣ ਕੇ ਕਰ ਜਾਂਦਾ, $40-45 ਚ ਕਰ ਜਾਂਦਾ, ਉਹ ਗੱਲ ਨਹੀਂ ਹੈਗੀ। ਇਹਦਾ ਕੋਈ ਸਟਿੱਕਰ ਨਹੀਂ ਹੈਗਾ। ਇਹ ਜਿਵੇਂ ਕਾਰਾਂ ਦਾ ਸਮੋਕ ਚੈੱਕ ਹੁੰਦਾ ਸੀਗਾ, ਤੁਸੀਂ ਆਪਣਾ ਚਿੱਠੀ ਲੈ ਕੇ ਜਾਂਦੇ ਸੀਗੇ ਉਹਦੇ ਕੋਲ, ਤੇ ਉਹ ਸਮੋਕ ਚੈੱਕ ਕਰਦਾ, DMV ਨੂੰ ਸਿੱਧਾ ਭੇਜ ਦਿੰਦਾ। ਇੱਦਾਂ ਹੀ ਮੈਂ ਤੁਹਾਨੂੰ ਕੱਲ ਦੱਸ ਰਿਹਾ ਕਿ ਮੈਂ ਕੱਲ ਇਹ ਸਿੰਪਲੀ ਜਿਹੜੀ ਚੀਜ਼ ਆ ਇਹ ਕੱਲ ਲਾਈਵ ਦੇਖੀ ਸੀਗੀ। ਟਰੱਕਿੰਗ ਕੰਪਨੀ ਦੇ ਵਿੱਚ ਉਹਨਾਂ ਨੇ ਆਪਣਾ ਟਰੱਕ ਜਿਹੜਾ ਆ ਉਹ ਸਮੋਕ ਚੈੱਕ ਕੀਤਾ ਸੀ ਮੇਰੇ ਸਾਹਮਣੇ। ਉਹਦੇ ਨਾਲ ਉਹਨਾਂ ਨੇ ਉਹਨੂੰ ਲਾਇਆ ਆਪਣੇ ਨੂੰ, ਜਿਹੜਾ ਉਹਦਾ ਪੋਰਟ ਹੁੰਦੀ ਆ, ਪੋਰਟ ਦੇ ਵਿੱਚ ਡਿਵਾਈਸ ਲਾ ਕੇ ਉਹਨਾਂ ਨੇ ਲੌਗਇਨ ਕਰਕੇ ਉਹਨਾਂ ਨੇ ਸਮੋਕ ਚੈੱਕ ਕੀਤਾ। ਸਮੋਕ ਚੈੱਕ ਦੇ ਵਿੱਚ ਜਿਹੜੀ ਸਾਈਟ ਸੀਗੀ ਉਹ ਬਹੁਤ ਹੈਵੀਲੀ ਯੂਜ਼ ਸੀਗੀ ਕੱਲ। ਸੋ ਸਾਨੂੰ ਬਹੁਤ ਵਾਰੀ ਰੀਟਰਾਈ ਕਰਕੇ ਘੱਟੋ ਘੱਟ ਮੇਰੇ ਖਿਆਲ 15-20 ਵਾਰੀ ਰੀਟਰਾਈ ਕਰਨਾ ਪਿਆ ਉਹਨੂੰ, ਤੇ ਫਿਰ ਫਾਈਨਲੀ ਜਾ ਕੇ ਉਹਨੇ ਜਿਹੜਾ ਆ ਉਹਦਾ ਸਾਰੇ ਜਿਹੜੇ ਉਹ ਚੈੱਕ ਇੰਜਨ ਸਾਰਾ ਕੁਛ ਕਰਕੇ ਤੇ ਉਹਨੇ ਅਪਲੋਡ ਕੀਤਾ ਕਾਰਡ ਨੂੰ, ਤੇ ਕਾਰਡ ਦਾ ਜਵਾਬ ਜਿਹੜਾ ਆ ਅਗਲੇ 15 ਮਿੰਟਾਂ ਦੇ ਵਿੱਚ ਤੁਹਾਨੂੰ, 15 ਮਿੰਟਾਂ ਤੋਂ ਵੀ ਘੱਟ ਸਮੇਂ ਦੇ ਵਿੱਚ ਤੁਹਾਨੂੰ ਆ ਜਾਂਦਾ ਕਿ ਤੁਹਾਡਾ ਟਰੱਕ ਜਿਹੜਾ ਪਾਸ ਆ। ਤੇ ਉਹਦੇ ਪਾਸ ਹੋਣ ਦੇ ਨਾਲ ਤੁਹਾਡੇ ਜਿਹੜਾ ਪੋਰਟਲ ਹੈਗਾ, ਜਿਹੜਾ ਤੁਸੀਂ CTC ਦਾ ਪੋਰਟਲ ਹੈਗਾ, ਉੱਥੇ ਤੁਹਾਡੀ ਅਪਡੇਟ ਆ ਜਾਂਦੀ ਕਿ ਤੁਹਾਡਾ ਟਰੱਕ ਪਾਸ ਹੈਗਾ। ਤੇ ਨੈਕਸਟ ਜਿਹੜਾ ਤੁਹਾਡਾ ਕਾਰ ਦਾ ਸਮੋਕ ਚੈੱਕ ਹੈਗਾ, ਉਹਦੀ ਤੁਹਾਡੇ ਸਰਟੀਫਿਕੇਟ ਦੀ ਐਕਸਪੀਰੇਸ਼ਨ ਡੇਟ ਆ ਜਾਂਦੀ ਆ ਕਿ ਨੈਕਸਟ ਐਕਸਪੀਰੇਸ਼ਨ ਹੈਗੀ ਆ 31 ਮਾਰਚ। ਇਹਦਾ ਮਤਲਬ ਹੈ ਵੀ ਅਗਲੀ 31 ਮਾਰਚ ਤੋਂ ਪਹਿਲਾਂ ਤੁਸੀਂ ਜਿਹੜਾ ਸਮੋਕ ਚੈੱਕ ਕਰਵਾਉਣਾ ਹੈਗਾ। ਸੋ ਉਹਦੇ ਵਿੱਚ ਕੋਈ ਸਟਿੱਕਰ ਨਹੀਂ ਲੱਗਦੇ ਟਰੱਕ ਤੇ, ਕੋਈ ਐਸਾ ਚੀਜ਼ ਨਹੀਂ ਹੈਗਾ ਕਿ ਤੁਹਾਨੂੰ ਕੋਈ ਜਿਹੜਾ ਚੈੱਕ ਕਰਨ ਵਾਲਾ ਉਹ ਸਟਿੱਕਰ ਲਾ ਕੇ ਦੇ ਕੇ ਜਾਂਦਾ ਵੀ ਇਹ ਪਾਸ ਹੋ ਗਿਆ, ਇਹ ਡਨ ਆ। ਇਦਾਂ ਦਾ ਕੁਝ ਨਹੀਂ ਹੈਗਾ। ਜਿਹਨੇ ਤੁਹਾਡਾ ਟੈਸਟ ਕਰਨਾ
ਉਹਨੇ ਸਿਰਫ ਟੈਸਟ ਕਰਨਾ। ਉਹਦੇ ਲਈ ਪਾਸ ਹੋਣਾ ਫੇਲ ਹੋਣਾ ਉਹਦੇ ਲਈ ਕੋਈ ਮੈਟਰ ਨਹੀਂਗਾ, ਉਹਨੇ ਟੈਸਟ ਕਰਨ ਦੇ ਪੈਸੇ ਲੈ ਜਾਣੇ ਤੁਹਾਡੇ ਕੋਲੋਂ। ਜੇ ਤੁਹਾਡਾ ਟਰੱਕ ਫੇਲ ਹੋਇਆ ਤੇ ਤੁਹਾਨੂੰ ਟਰੱਕ ਨੂੰ ਜਿਹੜਾ ਆ ਉਹ ਲੈ ਕੇ ਜਾਣਾ ਪੈਣਾ ਈਦਰ ਮਕੈਨਿਕ ਕੋਲ। ਮੋਸਟਲੀ ਜਿਹੜੇ ਕਹਿੰਦੇ ਆ ਉਹ ਸਾਰੇ ਕਹਿੰਦੇ ਆ ਵੀ ਮੋਸਟਲੀ ਤੁਸੀਂ ਡੀਲਰ ਦੇ ਲੈ ਕੇ ਜਾਓ ਤਾਂ ਕਿ ਉੱਥੇ ਉਹ ਜਿਹੜੇ ਫਾਲਟ ਆ ਉਹ ਕੱਢ ਸਕਣ ਤਾਂ ਕਿ ਤੁਹਾਡਾ ਟਰੱਕ ਪਾਸ ਹੋ ਸਕੇ। ਸੋ ਇਹਦੇ ਵਿੱਚ ਕੋਈ ਇਹ ਨਹੀਂਗਾ ਹੈਗਾ ਕਿ ਜਿੱਦਾਂ ਕਲੀਨ ਆਈਡਲ ਵਾਂਗੂ ਪਹਿਲਾਂ ਟਰੱਕ ਤੇ ਸਟicker ਲੱਗਦਾ ਸੀ ਕਲੀਨ ਆਈਡਲ ਦਾ, ਉਦਾਂ ਦਾ ਕੋਈ ਸਟicker ਜਾਂ ਕੁਛ ਏਦਾਂ ਦੀ ਚੀਜ਼ ਨਹੀਂ ਲੱਗਦੀ ਹੈਗੀ। ਬਸ ਭਾਈ ਮੇਰਾ ਇਹ ਉਹ ਏਦਾਂ ਹੀ ਮੈਨੂੰ ਕਹਿੰਦੇ ਅਸੀਂ ਤੁਹਾਨੂੰ ਕੋਈ ਸਟicker ਨਹੀਂ ਦੇਣਾ, ਪਰ ਅਸੀਂ ਤਾਂ ਬਸ ਜਾ ਕੇ $45 ਚਾਰਜ ਕਰਦੇ, 15-20 ਮਿੰਟ ਲੱਗਣੇ, ਅਸੀਂ ਆ ਕੇ ਨਾ ਤੁਹਾਡਾ ਟਰੱਕ ਚੈੱਕ ਕਰ ਸਕਦੇ ਹਾਂ। ਮੈਂ ਕਿਹਾ ਵੀ ਪਤਾ ਨਹੀਂ ਫੇਕ ਨਾ ਹੋਵੇ ਨਾ। ਉਹਦੇ ਵਿੱਚ ਜ਼ਰੂਰ ਇਹ ਦੇਖਿਓ ਕਿ ਕਈ ਉਹਦੇ ਵਿੱਚ ਬਹੁਤ ਐਸੇ ਹੈਗੇ ਆ ਕਿ ਜਿੱਥੇ ਤੁਸੀਂ ਟਰੱਕ ਨੂੰ ਪ੍ਰੀ ਚੈੱਕ ਕਰ ਸਕਦੇ ਹੈਗੇ ਆ ਕਿ ਤੁਹਾਡੇ ਟਰੱਕ ਦੇ ਵਿੱਚ ਕੀ ਫਾਲਟ ਹੈਗਾ ਬਿਫੋਰ ਤੁਸੀਂ ਜਿਹੜਾ ਆ ਕਾਰ ਦੇ ਵਿੱਚ ਅਪਲੋਡ ਕਰੋ। ਤੁਸੀਂ ਇਹ ਮੇਕ ਸ਼ੋਰ ਕਰ ਲਿਓ ਕਿ ਆਪਣਾ ਟਰੱਕ ਤੁਹਾਡਾ ਜਿਹੜਾ ਉਹ ਕਲੀਨ ਹੈਗਾ, ਪਾਸ ਹੈਗਾ, ਫਿਰ ਤੁਸੀਂ ਆਪਣਾ ਸਟਾਕ ਚੈੱਕ ਕਰਵਾ ਸਕਦੇ ਹੈਗੇ ਆ। ਮੈਨੂੰ ਸੁਣਨ ਦੇ ਵਿੱਚ ਰਾਜਕਰਨ ਇਹ ਵੀ ਆਇਆ ਕਿ 1100 ਲੈ ਕੇ ਟਰੱਕ ਪਾਸ ਵੀ ਕੀਤੇ ਜਾ ਰਹੇ ਆ, ਪਰ ਅਨਫੋਰਚੂਨੇਟਲੀ ਉਹ ਚੀਜ਼ਾਂ ਜਦੋਂ ਤੁਸੀਂ ਸੜਕ ਤੇ ਜਾਣੀਆਂ ਸੈਂਸਰ ਨੇ ਤੁਹਾਡੀ ਗੈਸ ਚੱਕ ਲੈਣੀ ਆ। ਅੱਜ ਤੁਹਾਨੂੰ ਸਿਰਫ ਪਾਸ ਦਾ ਭਾਵੇਂ ਉਹ ਠੱਪਾ ਮਿਲ ਜੂਗਾ ਪਰ ਅਲਟੀਮੇਟਲੀ ਤੁਸੀਂ ਫਿਰ ਫੜੇ ਜਾਣਾ ਤੇ ਬਿਗ ਫਾਈਨਸ ਜਿਹੜੇ ਆ ਉਹ ਹੋਣੇ ਆ। $5,000 ਦਾ ਤੁਸੀਂ ਦੱਸਦੇ ਦਿਹਾੜੀ ਦਾ ਦਿਹਾੜੀ ਦਾ। ਜੀ ਹਾਂ ਜੀ ਭਾਈ ਮੇਰਾ ਇਹ ਕੁਐਸਚਨ ਸੀ ਕਲੀਅਰ ਹੋ ਗਿਆ। ਚਲੋ ਸ਼ੁਕਰੀਆ ਜੀ, ਜੀ ਮਿਹਰਬਾਨੀ। ਸੋ ਇਹ ਜਦੋਂ ਇਨਫੋਰਸਮੈਂਟ ਹੋਣ ਲੱਗਦੀ ਆ ਨਾ ਕੋਈ ਸ਼ੁਰੂਆਤ ਦੇ ਵਿੱਚ ਕਈ ਜਿਹੜੇ ਕਰੈਕਸ ਦੇ ਵਿੱਚੋਂ ਲੰਘ ਵੀ ਜਾਂਦੇ, ਬਚ ਵੀ ਜਾਂਦੇ, ਉਹਨਾਂ ਨੂੰ ਲੱਗਦਾ ਵੀ ਸ਼ਾਇਦ ਨਹੀਂ ਆ। ਮੇਬੀ ਹੁਣ ਜਿਹੜਾ ਤੁਸੀਂ ਬਚੋਗੇ ਜਦੋਂ ਅਗਲੀ ਵਾਰੀ ਕਰੋਗੇ 6 ਮਹੀਨਿਆਂ ਤੱਕ ਇਹਨਾਂ ਦੀ ਇਨਫੋਰਸਮੈਂਟ ਹੋਰ ਸਖਤ ਹੋ ਜਾਣੀ। ਇਹਨਾਂ ਨੇ ਹੋਰ ਜਿਹੜੇ ਲੂਪ ਹੋਲ ਆ ਉਸ ਦੇ ਵਿੱਚ ਬੰਦ ਜਿਹੜੇ ਉਹ ਕਰ ਲੈਣੇ ਆ। ਸੋ ਇਹ ਚੀਜ਼ਾਂ ਜਿਹੜੀਆਂ ਧਿਆਨ ਰੱਖਿਆ ਕਰੋ। ਇਹ ਨਹੀਂ ਵੀ OBD ਟੂਲ ਲਾ ਕੇ ਤੇ ਆਪਾਂ ਇਹਨੂੰ ਪਾਸ ਕਰਾ ਲਈਏ ਤੇ ਬਾਅਦ ਦੇ ਵਿੱਚ ਪਤਾ ਲੱਗੇ ਵੀ ਸੈਂਸਰ ਨੇ ਚੱਕ ਲਿਆ। ਪਰ ਤੁਸੀਂ ਸੈਂਸਰ ਵਾਲੀ ਵੀ ਗੱਲ ਦੱਸੀ ਆ ਵੀ ਇਸ਼ੂ ਅਜੇ ਆ ਰਹੇ ਆ। ਸੋ ਇਹ ਨਵੀਆਂ ਚੀਜ਼ਾਂ ਜਿਹੜੀਆਂ ਉਹ ਹੈਗੀਆਂ ਆ, ਹੌਲੀ ਹੌਲੀ ਰੈਲੀਆਂ ਜਿਹੜੀਆਂ ਇਹ ਹੋਣਗੀਆਂ। ਉਹਦੇ ਵਿਚਾਲੇ ਕਈਆਂ ਦਾ ਬਚਾਅ ਹੋ ਜਾਣਾ, ਕਈਆਂ ਨੇ ਰਗੜ ਹੋ ਜਾਣਾ। ਇਹ ਹੁੰਦਾ ਹੀ ਹੁੰਦਾ ਹਮੇਸ਼ਾ ਹੀ ਇਹਦੇ ਵਿੱਚ। ਅਗਲੇ ਸਾਲ 4 ਵਾਰੀ ਹੋਣਾ। ਹਾਂਜੀ ਫਿਰ ਤਾਂ ਸਾਹ ਵੀ ਨਹੀਂ ਲੈਣ ਦਾ ਮੌਕਾ ਮਿਲਣਾ। ਜੀ ਜੀ ਮੇਜਰ ਜੀ ਸਤਿ ਸ਼੍ਰੀ ਅਕਾਲ। ਜਸਵਿੰਦਰ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਮੇਰੇ ਕੋਲ ਭਾਜੀ ਕਮਰਸ਼ੀਅਲ ਲਾਇਸੈਂਸ ਹੈਗਾ ਆ ਤਾਂ ਮੈਨੂੰ ਮੈਂ ਚਲਾਉਂਦਾ ਨਹੀਂ ਟਰੱਕ, ਤਾਂ ਮੈਨੂੰ ਕਿਸੇ ਪ੍ਰੋਗਰਾਮ ਦੇ ਵਿੱਚ ਇਨਵੋਲਵ ਹੋਣ ਦੀ ਲੋੜ ਆ ਕਿ ਨਹੀਂ? ਭਾਈ ਜੇ ਤੁਸੀਂ ਚਲਾਉਂਦੇ ਨਹੀਂ ਫਿਰ ਤਾਂ ਕੋਈ ਲੋੜ ਨਹੀਂ ਹੈਗੀ। ਉਹ ਠੀਕ ਹੈ ਜੀ, ਮੈਂ ਮੇਕ ਸ਼ੋਰ ਕਰਨਾ ਸੀ ਕਿ ਕੋਈ ਟਰੱਕ ਟੈਸਟ ਲਈ ਜਾਂ ਹੋਰ ਕੋਈ ਤਾਂ ਨਹੀਂ ਲੋੜ। ਨਹੀਂ ਭਾਜੀ, ਉਹ ਜੇ ਤੁਸੀਂ ਟਰੱਕ ਡਰਾਈਵ ਕਰਦੇ ਤਾਂ ਤੁਹਾਨੂੰ ਲੋੜ ਹੈਗੀ ਆ, ਪਰ ਡੈਫੀਨੇਟਲੀ ਤੁਸੀਂ ਮੈਡੀਕਲ ਤੁਹਾਡਾ ਹੋਣਾ ਆ ਹਰ 2 ਸਾਲ ਬਾਅਦ, ਉਹ ਜ਼ਰੂਰ ਕਰਾ ਲਿਓ ਜੇ ਤੁਸੀਂ ਆਪਣਾ ਲਾਇਸੈਂਸ ਰੱਖਣਾ ਹੈਗਾ। ਹਾਂਜੀ ਨਹੀਂ ਉਹ ਮੈਂ ਕਰਾਉਣਾ ਹਰ ਵਾਰੀ। ਹਾਂਜੀ ਉਹ ਉਸ ਤੋਂ ਬਿਨਾਂ ਹੋਰ ਕੋਈ ਚੀਜ਼ ਦੀ ਲੋੜ ਨਹੀਂ। ਚਲੋ ਥੈਂਕ ਯੂ ਭਾਜੀ। ਇਹਦੇ ਵਿੱਚ ਰਮਨ ਜੀ ਮੈਂ ਇੱਕ ਐਡ ਕਰਦਾ ਇੰਸ਼ੋਰੈਂਸ ਪੱਖ ਤੋਂ, ਜਿਨ੍ਹਾਂ ਦੇ ਕੋਲ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਆ, ਜੇ ਉਹਨਾਂ ਨੂੰ ਕੋਈ ਵੀ ਟਿਕਟ ਮਿਲਦੀ ਆ, ਟਿਕਟ ਤੋਂ ਬਾਅਦ ਬਹੁਤ ਸਾਰੇ ਸਕੂਲ ਲੈ ਲੈਂਦੇ ਤੇ ਉਹ ਫਿਰ ਟਿਕਟ ਤੁਹਾਡੇ ਰੈਕਡ ਚੋਂ ਨਿਕਲਦੀ ਨਹੀਂ, ਚਾਹੇ ਤੁਸੀਂ ਸਕੂਲ ਲਿਆ ਵੀ ਹੋਵੇ। ਇਹ ਲੋਕਾਂ ਇਹ ਕਲੀਅਰ ਹੋਣਾ ਚਾਹੀਦਾ ਸਾਰਿਆਂ ਨੂੰ, ਕਿਉਂਕਿ ਕਈ ਵਾਰ ਮੇਰੇ ਨਾਲ ਵੀ ਹੁੰਦੇ ਆ ਵੀ ਨਹੀਂ ਜੀ ਅਸੀਂ ਤਾਂ ਸਕੂਲ ਲੈ ਲਿਆ ਸੀ। ਸੋ ਜਦੋਂ ਕਮਰਸ਼ੀਅਲ ਲਾਇਸੈਂਸ ਆ ਫਿਰ ਤੁਹਾਡਾ ਉਹ ਚਾਹੇ ਤੁਸੀਂ ਸਕੂਲ ਵੀ ਲੈ ਲਿਆ ਉਹ ਰੈਕਡ ਚੋਂ ਨਹੀਂ ਜਾਂਦੀ ਹੈਗੀ। ਕਈ ਜਿਹੜੇ ਵਕੀਲ ਆ ਫਾਈਟ ਕਰਦੇ ਉਹ ਡਿਫਰੈਂਟ ਸਟੋਰੀ ਆ, ਸਕੂਲ ਦੀ ਗੱਲ ਕਰ ਰਿਹਾ ਮੈਂ ਜੀ। ਤੇ ਐਸੇ ਜਸਵਿੰਦਰ ਜੀ ਉਹਦਾ ਟਰੱਕ ਚਲਾਉਣਾ ਨਹੀਂ ਜਾਂ ਵੈਸੇ ਰੱਖਣਾ ਆ? ਹਾਂਜੀ ਰੱਖਣਾ ਜੀ, ਕਿਤੇ ਲੋੜ ਪੈਂਦੀ ਜੀ। ਠੀਕ ਹੈ ਜੀ, ਫਿਊਚਰ ਪਲੈਨਿੰਗ ਆ, ਸਹੀ ਗੱਲ ਆ। ਚਲੋ ਠੀਕ ਹੈ ਜੀ, ਓਕੇ ਹਾਂਜੀ ਹਾਂਜੀ ਸੈਕਿੰਡ ਆਪਸ਼ਨ ਆ, ਸੈਕਿੰਡ ਆਪਸ਼ਨ ਰੱਖੋ। ਚਲੋ ਇਹ ਤਿਆਰ ਰੱਖਣਾ ਚਾਹੀਦਾ। ਨਹੀਂ ਇਹ ਤਾਂ ਚਲੋ ਚੰਗੀ ਗੱਲ ਆ, ਮਾੜੀ ਚੀਜ਼ ਨਹੀਂ ਆ ਇਹ। ਜਦੋਂ ਕਹਿੰਦੇ ਹੁੰਦੇ ਡੋਂਟ ਪੁੱਟ ਆਲ ਯੂਰ ਐਗਸ ਇਨ ਵਨ ਬਾਸਕਟ, ਤੇ ਕੋਈ ਨਾ ਕੋਈ ਜਿਹੜਾ ਇੱਕ ਕਦਮ ਆ ਉਹ ਰੱਖਣਾ ਚਾਹੀਦਾ। ਤਾਂ ਹੀ ਤਾਂ ਆਪਾਂ ਦੇਖੋ ਹਰਜੋਤ ਜੀ, ਰਮਨ ਜੀ, ਆਪਾਂ ਕਿੰਨੀ ਵਾਰੀ ਕਹਿੰਦੇ ਆ ਵੀ ਇਕੱਲੀ ਇੱਕ ਇੰਡਸਟਰੀ ਨਹੀਂ ਹੁੰਦੀ, ਇੰਡਸਟਰੀਜ਼ ਬਹੁਤ ਜ਼ਿਆਦੀਆਂ ਨੇ। ਟੈਕਨੀਕਲ ਨੌਲੇਜ ਲਓ, ਅੱਜ ਕੱਲ੍ਹ ਤੁਸੀਂ ਮਕੈਨਿਕ ਦੇ ਲਈ ਫਰੈਜ਼ਨੋ ਕਮਿਊਨਿਟੀ ਕਾਲਜ ਵਾਲੇ ਇੰਨੇ ਜਿਹੜੀਆਂ ਇਹਨਾਂ ਦੀਆਂ ਕਲਾਸਾਂ ਚੱਲਦੀਆਂ ਆ, ਉਹ AC, HVAC, ਪਲੰਬਿੰਗ, ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨਾਲ ਜਿਹੜੀਆਂ ਟੈਕਨੀਕਲ ਜਿਹੜੀਆਂ ਤੁਹਾਨੂੰ ਸਿੱਖਣੀਆਂ ਚਾਹੀਦੀਆਂ, ਆਉਣੀਆਂ ਚਾਹੀਦੀਆਂ ਆ। ਤੇ ਨਾਲੇ ਜਦੋਂ ਸਿਖਾਉਂਦੇ ਆ ਤਾਂ ਬੈਟਰ ਆ, ਓਪਰਚੁਨਿਟੀ ਦਾ ਪਤਾ ਨਹੀਂ ਹੁੰਦਾ ਕਦੋਂ ਕਿੱਥੇ ਜਿਹੜੀ ਉਹ ਬਣ ਜਾਂਦੀ ਆ। ਹੁਣ ਪਤਾ ਨਹੀਂ, ਕਾਫੀ ਪੁਰਾਣੀ ਗੱਲ ਆ, ਵਰਲਡ ਟ੍ਰੇਡ ਸੈਂਟਰ ਜਿਹੜੇ ਹੁਣ ਰਹੇ ਤਾਂ ਨਹੀਂ, ਉਹ ਆਪਾਂ ਨੂੰ ਪਤਾ ਵੀ ਜਿਸ ਤਰੀਕੇ ਦੇ ਨਾਲ ਗਏ ਸੀ ਜਦੋਂ ਬਣਦੇ ਸੀ,
ਆਲੇ ਦੁਆਲੇ ਦੇ ਕਿੰਨੇ ਜਿਹੜੇ ਕਹਿੰਦੇ ਸੂਬਿਆਂ ਦੇ ਵੈਲਡਰ ਮੁੱਕ ਗਏ ਸੀਗੇ ਵੀ ਉਦੋਂ ਇੰਨੀ ਜ਼ਿਆਦਾ ਵੈਲਡਿੰਗ ਦੀ ਜਦੋਂ ਲੋੜ ਪੈ ਗਈ ਸੀ। ਮੌਕੇ ਦਾ ਨਹੀਂ ਪਤਾ ਹੁੰਦਾ ਕਦੋਂ ਕਿੱਥੇ ਜਿਹੜੀ ਕਿਹੜੀ ਚੀਜ਼ ਦੀ ਜਿਹੜੀ ਉਹ ਜ਼ਰੂਰਤ ਪੈ ਜਾਂਦੀ ਹੁੰਦੀ ਆ। ਸੋ ਡੈਫੀਨੇਟਲੀ ਕੋਈ ਨਾ ਕੋਈ ਜਿਹੜੀ ਆਪਸ਼ਨ ਆ ਜ਼ਰੂਰ ਰੱਖਣੀ ਚਾਹੀਦੀ ਆ। ਆਪਣੇ ਰਾਜਖਾਨੇ ਜਸਵਿੰਦਰ ਭਾਜੀ ਰੋਜ਼ਵੈਲ ਵਾਲੇ ਸੀ? ਨਹੀਂ ਮੈਨੂੰ ਪਤਾ ਨਹੀਂ ਜੀ। ਉਹ ਅੱਛਾ, ਮੈਂ ਕਿਹਾ ਸ਼ਾਇਦ ਉਹ ਜਿਹੜੇ ਟਰੱਕ ਲੈ ਕੇ ਗਏ ਸੀ ਜਿਹੜੀ LA ਦੇ ਵਿੱਚ ਅੱਗਾਂ ਲੱਗੀਆਂ ਉੱਥੇ ਸਮਾਨ, ਸੋ ਉਹਦੇ ਸੰਬੰਧ ਦੇ ਵਿੱਚ ਵੀ ਫਲੀਟ ਓਨਰ ਵੀ ਰਿਪੋਰਟ ਕਰ ਰਿਹਾ। ਬਹੁਤ ਸਾਰੇ ਜਿਹੜੇ ਟਰੱਕਰਸ ਆ ਆਪਣੇ ਪੰਜਾਬੀ ਵੀ ਕਾਫੀ ਸਪੋਰਟ ਕਰ ਰਹੇ, ਹੋਰ ਅਮਰੀਕਨ ਜਿੰਨੇ ਵੀ ਟਰੱਕਿੰਗ ਇੰਡਸਟਰੀ ਨਾਲ ਰਿਲੇਟਡ ਆ ਉਹ LA ਫਾਇਰ ਵਿਕਟਮਸ ਦੀ ਜਿਸ ਦਿਨ ਤੋਂ ਹੀ ਪੈਲੀਸੇਡਸ ਦੇ ਵਿੱਚ ਅੱਗ ਲੱਗੀ ਆ ਉਹ ਆਪਣੇ ਆਪਣੇ ਲੈਵਲ ਤੇ ਜ਼ਰੂਰ ਵੱਡੀ ਗਿਣਤੀ ਦੇ ਵਿੱਚ ਜਿਹੜੀ ਸਪੋਰਟ ਆ ਉਹ ਕਰ ਰਹੇ ਹੈਗੇ ਜੀ। ਜਿਹੜੇ ਨੇ ਆਪਣੇ ਨਾਲ ਬਲਵਿੰਦਰ ਜੀ। ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਵੀਰੇ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਵੀਰੇ ਮੈਂ ਇਦਾਂ ਪੁੱਛਣਾ ਮੇਰੇ ਕੋਲ ਨਾ ਕਮਰਸ਼ੀਅਲ ਲਾਇਸੈਂਸ ਆ ਆਪਣਾ ਟਰੱਕ ਦਾ, ਤੇ ਮੈਂ ਕਾਰ ਤੇ ਸੀਗਾ ਤੇ ਉਹ ਐਕਸੀਡੈਂਟ ਹੋਇਆ ਸੀਗਾ ਕਾਰ ਦਾ, ਤੇ ਉਹ ਉਹਨਾਂ ਦੀ ਇੰਸ਼ੋਰੈਂਸ ਨੇ ਦੂਜੀ ਕੰਪਨੀ ਦੀ ਮੈਨੂੰ ਲੈਟਰ ਵੀ ਭੇਜਤੀ ਵੀ ਤੇਰਾ ਕੋਈ ਫਾਲਟ ਨਹੀਂ, ਤੇ ਐਕਸੀਡੈਂਟ ਮੇਰੇ ਰੈਕਡ ਤੇ ਸ਼ੋ ਹੋਈ ਜਾਂਦਾ ਜੀ, ਉਹਦਾ ਕੀ ਹੱਲ ਹੋਊ? ਬਿਲਕੁਲ ਉਹ ਭਾਜੀ ਉਹ ਰੈਕਡ ਤੇ ਸ਼ੋ ਹੋਣਾ ਐਜ਼ ਲੌਂਗ ਐਜ਼ ਜੇ $750 ਜਾਂ $1000 ਤੋਂ ਉੱਪਰ ਦਾ ਡੈਮੇਜ ਸੀ। ਉਹ ਜਿਹੜਾ ਤੁਹਾਨੂੰ ਲੈਟਰ ਭੇਜਿਆ ਨਾ ਕੰਪਨੀ ਨੇ ਵੀ ਤੁਹਾਡਾ ਫਾਲਟ ਨਹੀਂ ਸੀ, ਜਦੋਂ ਤੁਸੀਂ ਆਪਣੀ ਟਰੱਕ ਦੀ ਜਾਂ ਕਾਰ ਦੀ ਕਿਤੇ ਵੀ ਇੰਸ਼ੋਰੈਂਸ ਕਰਾਣੀ ਹੈ ਨਾ ਉਹ ਲੈਟਰ ਉਹਨਾਂ ਨੂੰ ਦਿਖਾ ਲਿਓ ਵੀ ਆਹ ਨੌਨ ਫਾਲਟ ਵਾਲਾ ਹੈਗਾ ਲੈਟਰ। ਠੀਕ ਹੈ, ਠੀਕ ਹੈ ਜੀ, ਓਕੇ ਜੀ, ਮਿਹਰਬਾਨੀ। ਸੋ ਇਹ ਸਾਰਾ ਕੁਛ ਜਿਹੜਾ ਉਹ ਚੱਲ ਰਿਹਾ। ਤੇ ਰਮਨ ਜੀ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਜਾਂਦੇ ਜਾਂਦੇ ਜੇ ਤੁਸੀਂ ਕੁਛ ਹੋਰ ਅੱਜ ਦੀ ਜਿਹੜੀ ਟਰੱਕਿੰਗ ਇੰਡਸਟਰੀ ਦੇ ਭਵਿੱਖ ਨੂੰ ਲੈ ਕੇ ਵੀ ਕਿੱਦਾਂ ਦੀ ਹੋ ਸਕਦੀ ਆ, ਕੀ ਫਰਕ ਪੈ ਸਕਦਾ, ਜੇ ਉਸ ਦੇ ਬਾਰੇ ਤੁਸੀਂ ਕੋਈ ਸ਼ੇਅਰ ਕਰਨਾ ਚਾਹੁੰਦੇ ਗੱਲ? ਬਿਲਕੁਲ ਰਾਜਕਰਨ, ਟਰੱਕਿੰਗ ਇੰਡਸਟਰੀ ਜਿਹੜੀ ਆ ਇਸ ਵੇਲੇ ਕਾਫੀ ਵੋਲੇਟਾਈਲ ਹੈਗੀ ਆ। ਆਹ ਜਿਹੜੇ ਮਹੀਨੇ ਹੈਗੇ ਆ ਡੈਫੀਨੇਟਲੀ ਸਲੋਐਸਟ ਮੰਥਸ ਹੈਗੇ ਆ ਈਅਰ ਦੇ ਵਿੱਚ। ਜਨਵਰੀ ਤੇ ਫੈਬਰਰੀ ਦਾ ਮਹੀਨਾ, ਜਨਵਰੀ ਥੋੜਾ ਜਿਹਾ ਮਹੀਨਾ ਫਿਰ ਵੀ ਠੀਕ ਰਹਿੰਦਾ ਹੈਗਾ, ਫੈਬਰਰੀ ਦਾ ਮਹੀਨਾ ਜਿਹੜਾ ਹੈਗਾ ਉਹ ਬਹੁਤ ਸਲੋ ਹੁੰਦਾ ਹੈਗਾ। ਸੋ ਇਹ ਧਿਆਨ ਰੱਖਿਓ ਕਿ ਜੇ ਇਹ ਮਹੀਨਾ ਚੱਲ ਰਿਹਾ ਹੈਗਾ ਤੁਹਾਡਾ ਸਲੋਐਸਟ ਹੈਗਾ ਤੇ ਇਹਦੇ ਵਿੱਚ ਕੋਈ ਘਬਰਾਉਣ ਦੀ ਗੱਲ ਨਹੀਂ ਹੈਗੀ। ਬਈ ਤੁਸੀਂ ਇੰਡਸਟਰੀ ਜਿਹੜੀ ਹੈਗੀ ਆ ਆਉਣ ਵਾਲੇ ਸਮੇਂ ਦੇ ਵਿੱਚ ਆਸ ਇਹੋ ਕੀਤੀ ਜਾ ਰਹੀ ਹੈ ਕਿ ਇੰਡਸਟਰੀ ਵਧੀਆ ਪਿਕ ਕਰੇਗੀ। ਜਿਹੜੀ ਇੱਕ ਹੋਰ ਚੀਜ਼ ਜਿਹੜੀ ਕਿ ਨਾਰਮਲ ਇਸ ਵੇਲੇ ਮੰਨੀ ਜਾ ਰਹੀ ਆ ਕਿ ਜੇ ਕਾਰ ਦੇ ਇਹ ਰੂਲਸ ਜਿਹੜੇ ਆ ਇਹ ਲਾਗੂ ਹੁੰਦੇ ਆ ਔਰ ਸਮੋਕ ਚੈੱਕ ਦੇ ਰੂਲਸ ਲਾਗੂ ਹੁੰਦੇ ਆ, ਜਿਹਦੇ ਨਾਲ ਕਿ ਆਪਣੇ ਕੈਲੀਫੋਰਨੀਆ ਦੇ ਵਿੱਚ ਜਿਹੜੀ ਆਪਣੀ ਟਰੱਕਿੰਗ ਇੰਡਸਟਰੀ ਹੈਗੀ ਆ ਉਹਦੇ 'ਚ ਟਰੱਕਾਂ ਦੀ ਕਮੀ ਆਉਂਦੀ ਆ। ਕਿਉਂਕਿ ਜੇ ਟਰੱਕ ਕੈਲੀਫੋਰਨੀਆ ਦੇ ਵਿੱਚ ਕੰਮ ਕਰਨਾ ਹੈਗਾ ਜਾਂ ਕੈਲੀਫੋਰਨੀਆ ਦੇ ਵਿੱਚ ਲੋਡ ਚੱਕਣਾ ਹੈਗਾ ਤੇ ਡੈਫੀਨੇਟਲੀ ਕੰਪਲਾਇੰਟ ਟਰੱਕ ਦੀ ਲੋੜ ਹੈਗੀ ਆ। ਜੇ ਤੁਹਾਡਾ ਟਰੱਕ ਕੰਪਲਾਇੰਟ ਨਹੀਂ ਹੈਗਾ, ਤੁਸੀਂ ਨਹੀਂ ਆ ਰਹੇ ਕੈਲੀਫੋਰਨੀਆ ਨੂੰ, ਉਹਦੇ ਨਾਲ ਕੈਲੀਫੋਰਨੀਆ ਦੇ ਵਿੱਚ ਟਰੱਕਾਂ ਦੀ ਜਿਹੜੀ ਆ ਕਪੈਸਿਟੀ ਆ ਉਹ ਘਟਣ ਦੀ ਆਸ ਲੱਗ ਰਹੀ ਆ। ਔਰ ਜੇ ਇੱਥੇ ਕਪੈਸਿਟੀ ਘਟਦੀ ਹੈਗੀ ਆ ਤਾਂ ਡੈਫੀਨੇਟਲੀ ਰੇਟਸ ਦੇ ਉੱਤੇ ਜਿਹੜਾ ਫਰਕ ਪਊਗਾ। ਦੂਸਰੀ ਜਿਹੜੀ ਚੀਜ਼ ਹੈਗੀ ਆ ਇਸ ਵੇਲੇ ਜਿਹੜੀ ਇੰਡਸਟਰੀ ਦੇ ਵਿੱਚ ਦੇਖਣ ਚ ਆ ਰਹੀ ਆ ਕਿ ਅਸੀਂ ਜਿਹੜੇ ਨਵੇਂ ਡਰਾਈਵਰਸ ਆ ਰਹੇ ਹੈਗੇ ਆ ਉਹਨਾਂ ਦੀ ਟ੍ਰੇਨਿੰਗ ਬਹੁਤ ਜ਼ਿਆਦਾ ਥੋੜੀ ਹੈਗੀ ਆ ਇਸ ਵੇਲੇ। ਉਹਨਾਂ ਦੀ ਟ੍ਰੇਨਿੰਗ ਜਿਹੜੀ ਟਰੱਕ ਦੀ ਟ੍ਰੇਨਿੰਗ ਤੋਂ ਬਿਨਾਂ ਜਿਹੜੀ ਨਾਰਮਲ ਲਾਈਫ ਦੀ ਟ੍ਰੇਨਿੰਗ ਹੈਗੀ ਆ ਜਾਂ ਜਿਹੜੇ ਸਿੰਪਲ ਕਾਮਨ ਸੈਂਸ ਵਾਲੀਆਂ ਚੀਜ਼ਾਂ ਹੈਗੀਆਂ ਉਹ ਬਹੁਤ ਜ਼ਿਆਦਾ ਕਮੀ ਹੈਗੀ ਉਹਦੇ ਵਿੱਚ। ਸੋ ਜੇ ਤੁਸੀਂ ਟਰੱਕ ਦਾ ਡਰਾਈਵਰ ਹਾਇਰ ਕਰ ਰਹੇ ਹੈਗੇ ਆ, ਡਜ਼ਨਟ ਮੈਟਰ ਤੁਸੀਂ ਨਵਾਂ ਹਾਇਰ ਕਰ ਰਹੇ ਆ, ਪੁਰਾਣਾ ਹਾਇਰ ਕਰ ਰਹੇ ਆ ਜਾਂ ਐਕਸਪੀਰੀਅੰਸਡ ਹਾਇਰ ਕਰ ਰਹੇ ਆ, ਉਹਦੇ ਲਈ ਤੁਹਾਨੂੰ ਬਹੁਤ ਜ਼ਰੂਰੀ ਹੈਗਾ ਕਿ ਤੁਸੀਂ ਡਿਊ ਡਿਲੀਜੈਂਸ ਆਪਣੀ ਕਰੋ, ਉਹਨਾਂ ਦਾ ਰੈਕਡ ਚੈੱਕ ਕਰੋ, ਉਹਨਾਂ ਦਾ ਸਾਰਾ ਬੈਕਗਰਾਉਂਡ ਚੈੱਕ ਕਰੋ ਔਰ ਜਿਹੜਾ ਡਰੱਗ ਟੈਸਟ ਤੋਂ ਬਿਨਾਂ ਜਿਹੜਾ ਆ ਉਹਨਾਂ ਨੂੰ ਸੜਕ ਤੇ ਨਾ ਜਾਣ ਦਿਓ। ਤੇ ਪਲੱਸ ਜਿਹੜਾ ਸਾਰਿਆਂ ਨਾਲੋਂ ਜ਼ਰੂਰੀ ਹੈਗਾ ਉਹ ਹੈਗਾ ਕਿ ਤੁਸੀਂ ਰੋਡ ਟੈਸਟ ਉਹਨਾਂ ਦਾ ਲਿਆ ਹੈਗਾ ਕਿ ਨਹੀਂ ਹੈਗਾ। ਰੋਡ ਟੈਸਟ ਦੇ ਵਿੱਚ ਤੁਸੀਂ ਉਹਨਾਂ ਦੀ ਕਾਮਨ ਸੈਂਸ ਦੇਖ ਸਕਦੇ ਆ, ਸਾਰੀਆਂ ਚੀਜ਼ਾਂ ਦੇਖ ਸਕਦੇ ਆ ਕਿ ਉਹ ਕਿਸ ਤਰ੍ਹਾਂ ਬਿਹੇਵ ਕਰ ਰਹੇ, ਕਿੱਦਾਂ ਨਹੀਂ ਕਰ ਰਹੇ। ਸੋ ਇਹ ਚੀਜ਼ਾਂ ਜਿਹੜੀਆਂ ਇਹਨਾਂ ਦੇ ਉੱਤੇ ਥੋੜਾ ਜਿਹਾ ਧਿਆਨ ਰੱਖੋ। ਤੇ ਜਿਹੜੀ ਮੈਂਟਰਸ਼ਿਪ ਹੈਗੀ ਆ ਟਰੱਕਿੰਗ ਦੇ ਵਿੱਚ, ਮੈਂਟਰਸ਼ਿਪ ਦੀ ਬਹੁਤ ਜ਼ਿਆਦਾ ਕਮੀ ਹੈਗੀ ਆ। ਵੱਡੀਆਂ ਕੰਪਨੀਆਂ ਦੇ ਵਿੱਚ ਹਮੇਸ਼ਾ ਮੈਂਟਰ ਡਰਾਈਵਰਸ ਹੁੰਦੇ ਆ ਜਿਨ੍ਹਾਂ ਨੂੰ ਕਿ ਕੁਝ ਸੈਂਟ ਜਿਹੜੇ ਆ ਐਕਸਟਰਾ ਮਿਲਦੇ ਆ ਪਰ ਮਾਈਲ ਦੇ ਟੂ ਮੈਂਟਰ ਅ ਡਰਾਈਵਰ। ਸੋ ਪਲੀਜ਼ ਜੇ ਤੁਸੀਂ ਟਰੱਕਿੰਗ ਕੰਪਨੀ ਵਿੱਚ ਆਪਣੀ ਟੀਮਸ ਦੇ ਵਿੱਚ ਰਨ ਕਰਦੇ ਹੈਗੇ ਆ ਤੇ ਮੈਂਟਰ ਡਰਾਈਵਰਸ ਜ਼ਰੂਰ ਜਿਹੜੇ ਆ ਉਹ ਸ਼ੁਰੂ ਕਰੋ, ਮੈਂਟਰਸ਼ਿਪ ਸ਼ੁਰੂ ਕਰੋ, ਤਾਂ ਕਿ ਜਿਹੜੇ ਤੁਹਾਡੇ ਐਕਸਪੀਰੀਅੰਸ ਡਰਾਈਵਰ ਹੈਗੇ ਆ ਉਹਨਾਂ ਨੂੰ ਐਟਲੀਸਟ ਤੁਸੀਂ ਕੁਛ ਨਾ ਕੁਛ ਐਕਸਟਰਾ ਪੇ ਕਰੋ ਤਾਂ ਕਿ ਉਹ ਤੁਹਾਡੇ ਜਿਹੜੇ ਨਵੇਂ ਡਰਾਈਵਰਸ ਹੈਗੇ ਉਹਨਾਂ ਨੂੰ ਟ੍ਰੇਨ ਕਰ ਸਕਣ। ਔਰ ਨਵੇਂ ਡਰਾਈਵਰਸ ਨੂੰ ਮੇਰੀ ਇਹ ਬੇਨਤੀ ਆ ਕਿ ਪਲੀਜ਼ ਜਿਹੜੀਆਂ ਕਾਮਨ ਸੈਂਸ ਦੀਆਂ ਚੀਜ਼ਾਂ ਹੈਗੀਆਂ, ਜਿਵੇਂ ਕਿ ਸਿੰਪਲ ਚੀਜ਼ਾਂ ਹੈਗੀਆਂ, ਜਦੋਂ ਤੁਸੀਂ ਕਿਸੇ ਆਫਿਸ ਦੇ ਵਿੱਚ ਜਾਂਦੇ ਆ, ਕਿਸੇ ਆਪਣੇ ਲੋਡਿੰਗ ਡੌਕ ਤੇ ਜਾਂਦੇ ਆ, ਅਨਲੋਡਿੰਗ ਡੌਕ ਤੇ ਜਾਂਦੇ ਆ,
ਲਾਈਨ ਦਾ ਧਿਆਨ ਰੱਖੋ, ਲਾਈਨ ਦੇ ਵਿੱਚ ਖੜੇ ਹੋ, ਇੱਕ ਦੂਜੇ ਦੇ ਮੋਢਿਆਂ ਦੇ ਉੱਤੇ ਚੜ੍ਹ ਕੇ ਨਾ ਖੜੇ ਹੋ, ਇੱਕ ਦੂਜੇ ਦੇ ਪਿੱਛੋਂ ਜਾ ਕੇ ਤੁਸੀਂ ਅੱਗੇ ਨਾ ਵਧਣ ਦੀ ਕੋਸ਼ਿਸ਼ ਕਰੋ, ਲਾਈਨ ਦੇ ਵਿੱਚ ਜਾਓ, ਆਪਣੀ ਗੱਲ ਨੂੰ ਸਮਝਾਉਣ ਦਾ ਇੱਕ ਵਾਧਾ ਰੱਖੋ, ਥੋੜੀ ਜੀ ਪੇਸ਼ੈਂਸ ਰੱਖੋ, ਤੇ ਜਿਹੜੇ ਤੁਹਾਡੇ ਡਿਊ ਡਿਲੀਜੈਂਸ ਵਰਕ ਹੈਗੇ ਆ, ਜਿਹੜੇ ਤੁਹਾਡੇ ਕੰਮ ਹੈਗੇ ਆ, ਉਹ ਆਪਣੀ ਡਿਊ ਜ਼ਰੂਰ ਕਰੋ ਕਿ ਜਿਹੜੀਆਂ ਚੀਜ਼ਾਂ ਤੁਹਾਨੂੰ ਕਰਨੀਆਂ ਜ਼ਰੂਰੀ ਹੈਗੀਆਂ ਐਜ਼ ਅ ਡਰਾਈਵਰ, ਉਹਨਾਂ ਦੇ ਉੱਤੇ ਧਿਆਨ ਦਿਓ। ਰਾਜਕਰਨ, ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਇਸ ਸਾਲ ਅਸੀਂ ਜਿਹੜੀ ਐਜੂਕੇਸ਼ਨ ਦੇ ਉੱਤੇ ਜਿਹੜਾ ਆ ਧਿਆਨ ਦੇਣਾ ਹੈਗਾ। ਅਸੀਂ ਨਾਪਟਾ ਦੇ ਵਿੱਚ ਜਿੰਨੀਆਂ ਵੀ ਕੋਸ਼ਿਸ਼ ਕਰਕੇ ਹੋਰ ਵੀ ਨਵੇਂ ਜਿਹੜੇ ਪ੍ਰੋਗਰਾਮਸ ਹੈਗੇ ਆ, ਜਿਹੜੇ ਕੋਰਸਿਸ ਹੈਗੇ ਆ, ਉਹ ਲੈ ਕੇ ਆਏ ਹੈਗੇ ਆ। ਡਰਾਈਵਰ ਐਜੂਕੇਸ਼ਨ ਦੇ ਟੈਬ ਦੇ ਥੱਲੇ ਤੁਸੀਂ ਨਾਪਟਾ ਦੀ ਸਾਈਟ ਤੇ ਜਾ ਕੇ ਕੋਈ ਵੀ ਕੋਰਸ ਪਰਚੇਸ ਕਰ ਸਕਦੇ ਆ। ਅਨਫੋਰਚੂਨੇਟਲੀ ਰਾਜਕਰਨ, ਆਪਾਂ ਮਹੀਨਾ ਹੋ ਚੱਲਿਆ ਅਨਾਉਂਸ ਕੀਤੇ ਨੂੰ ਔਰ ਉੱਥੇ ਪੋਸਟ ਕੀਤੇ ਨੂੰ, ਅਜੇ ਤੱਕ ਸ਼ਾਇਦ ਕੋਈ ਵੀ ਬੰਦਾ ਟ੍ਰੇਨਿੰਗ ਲੈਣ ਨਹੀਂ ਆਇਆ। ਸੋ ਇਹ ਅਨਫੋਰਚੂਨੇਟ ਹੈਗੀ ਆ, ਪਰ ਮੈਂ ਹੱਸ ਕੇ ਗੱਲ ਕਹਿ ਰਿਹਾ ਕਿਉਂਕਿ ਮੈਨੂੰ ਖੁਦ ਨੂੰ ਸਮਝ ਨਹੀਂ ਆ ਰਹੀ ਕਿ ਅਸੀਂ ਉੱਥੇ ਹਰ ਕਿਸਮ ਦੇ ਕੋਰਸ ਜਿਹੜੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਜਿਹੜਾ ਰਿਸਪੌਂਸ ਹੈਗਾ ਸਾਡੀ ਕਮਿਊਨਿਟੀ ਦਾ ਹੈਗਾ ਉਹ ਬਹੁਤ ਹੀ ਜ਼ਿਆਦਾ ਮਾੜਾ ਹੈਗਾ। ਬਹੁਤ ਅਨਫੋਰਚੂਨੇਟ ਗੱਲ ਹੈਗੀ ਆ ਕਿ ਅਸੀਂ ਇਸ ਬਾਰੇ ਦੇ ਵਿੱਚ ਬਿਲਕੁਲ ਕੋਈ ਧਿਆਨ ਨਹੀਂ ਦੇ ਰਹੇ, ਬਿਲਕੁਲ ਇਹਦੇ ਵੱਲ ਕੋਈ ਧਿਆਨ ਨਹੀਂਗਾ। ਔਰ ਇਹਦੇ ਵਿੱਚ ਤੁਹਾਨੂੰ ਕਾਮਨ ਸੈਂਸ ਦੀਆਂ ਚੀਜ਼ਾਂ ਜਿਹੜੀਆਂ ਉਹ ਪਤਾ ਲੱਗਣਗੀਆਂ ਜਦੋਂ ਤੁਸੀਂ ਕੋਰਸਿਸ ਇਹ ਲੈਣੇ ਆ, ਤੁਹਾਨੂੰ ਪਤਾ ਲੱਗੂਗਾ ਕਿ ਉਹਦੇ ਵਿੱਚ ਕਾਮਨ ਸੈਂਸ ਦੇ ਨਾਂ ਦੀ ਕੀ ਚੀਜ਼ ਹੈ, ਕਿਸ ਤਰ੍ਹਾਂ ਤੁਸੀਂ ਬਿਹੇਵ ਕਰਨਾ ਜਦੋਂ ਤੁਸੀਂ ਬਾਹਰ ਪਬਲਿਕ 'ਚ ਜਾਣਾ ਹੈਗਾ। ਸੋ ਕੋਸ਼ਿਸ਼ ਇਹੋ ਹੀ ਆ, ਫਾਇਦਾ ਹੀ ਹੋਣਾ ਆ ਉਹ ਸਾਰੀਆਂ ਚੀਜ਼ਾਂ ਕਰਨ ਦੇ ਨਾਲ, ਤੁਹਾਨੂੰ ਹੀ ਫਾਇਦਾ ਆ। ਮਤਲਬ ਕਿੱਦਾਂ ਵਿਚਰਨਾ, ਕਿੱਦਾਂ ਕਰਨਾ, ਕਿੱਥੇ ਕਿਹੜੇ ਤੁਹਾਡੇ ਹੱਕ ਆ, ਕਿਹੜੀ ਚੀਜ਼ ਤੁਹਾਡੇ ਨਾਲ ਧੱਕਾ ਤਾਂ ਨਹੀਂ ਕੋਈ ਹੋ ਰਿਹਾ, ਕਿਉਂਕਿ ਬਾਅਦ ਦੇ ਵਿੱਚ ਆਪਾਂ ਫਿਰ ਕਹਿੰਦੇ ਰਹਿੰਦੇ ਵੀ ਆਹ ਕਰਤਾ ਉਹ ਹੋ ਗਿਆ। ਸੋ ਇਹ ਚੀਜ਼ਾਂ ਦਾ ਜੇ ਤੁਹਾਨੂੰ ਪਤਾ ਹੋਊਗਾ ਉਹ ਤੁਹਾਡੇ ਲਈ ਜਿਹੜੀ ਉਹ ਬਿਹਤਰੀ ਆ। ਵਧੀਆ ਢੰਗ ਨਾਲ ਤੁਸੀਂ ਆਪਣਾ ਬਿਜ਼ਨਸ ਰਨ ਕਰ ਸਕਦੇ, ਵਧੀਆ ਢੰਗ ਦੇ ਨਾਲ ਜੇ ਤੁਸੀਂ ਡਰਾਈਵਰ ਵੀ ਹੋ ਕਿਸੇ ਦੇ ਲਈ, ਤੁਹਾਨੂੰ ਵੀ ਤੁਹਾਡੇ ਹੱਕਾਂ ਦਾ ਜਿਹੜਾ ਉਹ ਪਤਾ ਹੋਊਗਾ ਕੀ ਹੈਗਾ, ਕੀ ਤੁਹਾਡੇ ਕੋਲ। ਆਪਾਂ ਹੱਕ ਧੱਕਿਆਂ ਦੀ ਗੱਲ ਜਿਹੜੀ ਹੈ ਨਾ ਉਹ ਬਾਅਦ ਚ ਕਰਦੇ ਆ। ਆਪਾਂ ਪਹਿਲਾਂ ਇਹ ਗੱਲ ਕਿਉਂ ਨਹੀਂ ਕਰਦੇ ਕਿ ਅਸੀਂ ਉਸ ਯੋਗ ਹੈਗੇ ਆ ਕਿ ਅਸੀਂ ਸਾਹਮਣੇ ਵਾਲੇ ਨੂੰ ਆਪਣੀ ਗੱਲ ਸਮਝਾ ਸਕੀਏ, ਅਸੀਂ ਉਸ ਯੋਗ ਹੈਗੇ ਆ ਕਿ ਸਾਨੂੰ ਇਹ ਚੀਜ਼ ਦੱਸਣੀ, ਸਾਨੂੰ ਸਮਝ ਆਵੇ ਅਸੀਂ ਕਿੱਦਾਂ ਸਮਝਾਉਣੀ ਆ। ਜਿੰਨੀਆਂ ਟਿਕਟਾਂ ਇਸ ਵੇਲੇ ਮੈਂ ਦੇਖੀਆਂ, ਮੈਕਸਿਮਮ ਟਿਕਟਾਂ ਦੇ ਵਿੱਚ ਇਹ ਆਫਿਸਰ ਨੇ ਲਿਖਿਆ ਕਿ ਡਰਾਈਵਰ ਇਜ਼ ਅਨਏਬਲ ਟੂ ਐਕਸਪਲੇਨ, ਡਰਾਈਵਰ ਇਜ਼ ਅਨਏਬਲ ਟੂ ਸਪੀਕ ਇੰਗਲਿਸ਼। ਇਹ ਜੇ ਤੁਹਾਡੀ ਕਮੀ ਹੈਗੀ ਆ ਤੇ ਇਹਦੇ ਵਿੱਚ ਤੁਸੀਂ ਕਿਸੇ ਨੂੰ ਦੋਸ਼ ਕਿੱਦਾਂ ਦੇ ਸਕਦੇ ਆ? ਇਹਦੇ ਵਿੱਚ ਕਿਸੇ ਨੂੰ ਬਿਲਕੁਲ ਰਮਨ ਜੀ, ਇਹਦੇ ਵਿੱਚ ਨਾ ਮੈਂ ਇੱਕ ਚੀਜ਼ ਐਡ ਕਰਦਾ। ਵਾਈਟ ਹਾਊਸ ਦੀ ਨਾ ਅੱਗੇ ਜਿਹੜੀ ਵੈਬਸਾਈਟ ਆ ਸਪੈਨਿਸ਼ ਦੇ ਵਿੱਚ ਹੁੰਦੀ ਸੀ। ਹੁਣ ਜਦੋਂ ਸਪੈਨਿਸ਼ ਦੀ ਪਾਉਣ ਕਰਦੇ ਆ ਨਾ, ਉਹ ਕਹਿੰਦੇ 404 ਨਾਟ ਫਾਊਂਡ, ਗੋ ਹੋਮ, ਗੋ ਬੈਕ, ਗੋ ਹੋਮ। ਅਗਲੇ ਟਰੰਪ ਹੁਣਾਂ ਨੇ ਪਹਿਲਾਂ ਵੀ ਇਹ ਕਿਹਾ ਸੀਗਾ ਵੀ ਭਾਈ ਤੁਸੀਂ ਇੱਥੇ ਆਏ ਆ ਤਾਂ ਅੰਗਰੇਜ਼ੀ ਤੁਹਾਨੂੰ ਆਉਣੀ ਚਾਹੀਦੀ। ਚਲੋ ਇਹ ਇੱਕ ਡਿਫਰੈਂਟ ਸਟੋਰੀ ਹੈ ਵੀ ਇਹ ਸਾਰੇ ਇਮੀਗ੍ਰੈਂਟਸ ਆ, ਵੱਖ-ਵੱਖ ਥਾਵਾਂ ਤੋਂ ਆਏ ਆ, ਆਉਣਾ ਚਾਹੀਦਾ, ਪਰ ਬੇਸਿਕ ਨੌਲੇਜ, ਬੇਸਿਕ ਕਮਿਊਨੀਕੇਸ਼ਨ ਸਕਿੱਲ ਵੀ ਇੱਕ ਦੂਜੇ ਨੂੰ ਗੱਲ ਸਮਝਾਉਣੀ, ਸਮਝਣੀ, ਉਨੀ ਕੁ ਜਿਹੜੀ ਇਹ ਚੀਜ਼ ਹੈ ਉਹ ਜ਼ਰੂਰ ਆਪਾਂ ਨੂੰ ਜਿਹੜੀ ਆਉਣੀ ਚਾਹੀਦੀ। ਕੋਈ ਇਹ ਤਾਂ ਨਹੀਂ ਕਹਿੰਦੇ ਵੀ ਆਪਾਂ ਕਦੇ ਲੈਕਚਰਰ ਲੱਗਣਾ ਬਾਅਦ 'ਚ ਅੰਗਰੇਜ਼ੀ ਦੇ, ਵੀ ਉਹ ਕੰਮ ਤਾਂ ਨਹੀਂ, ਪਰ ਇੰਨਾ ਕੁ ਤਾਂ ਹੈਗਾ ਵੀ ਆਪਾਂ ਇੱਕ ਦੂਜੇ ਨੂੰ ਜਿਹੜੀ ਉਹ ਗੱਲ ਸਮਝਾ ਸਕੀਏ। ਇੱਕ ਕਾਮਨ ਅਫੀਸ਼ੀਅਲ ਲੈਂਗੁਏਜ ਜਿਹੜੀ ਆ ਉਸ ਦੇ ਹਿਸਾਬ ਦੇ ਨਾਲ ਆਪਣੀ ਜਿਹੜੀ ਆ ਕਮਿਊਨੀਕੇਸ਼ਨ ਜਿਹੜੀ ਹੋ ਸਕੇ, ਗੱਲਬਾਤ ਹੋ ਸਕੇ, ਉਹ ਜ਼ਰੂਰ ਆਪਾਂ ਨੂੰ ਪਤਾ ਜਿਹੜਾ ਉਹ ਹੋਣਾ ਚਾਹੀਦਾ ਹੈ ਜੀ। ਤੇ ਥੈਂਕ ਯੂ ਰਮਨ ਜੀ, ਥੈਂਕ ਯੂ ਹਰਜੋਤ ਜੀ, ਮਿਹਰਬਾਨੀ। ਮਿਲਦੇ ਹਾਂ ਅਗਲੀ ਵਾਰੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।